ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਢਾਲੀਵਾਲ ਐਰੀਜ਼ੋਨਾ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰਗੇ ਪੰਥਕ ਸਫਾਂ ਦੇ ਵਿੱਚ ਜਿਹੜੀ ਲੰਘੇ ਦਿਨਾਂ ਦੇ ਵਿੱਚ ਹਲਚਲ ਹੋਈ ਹੈ ਉਹਦੇ ਤੋਂ। ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਭਰੇ ਮਨ ਦੇ ਨਾਲ ਤੇ ਵਿਰਸਾ ਸਿੰਘ ਵਲਟੋਹਾ ਤੇ ਅਹਿਮ ਇਲਜ਼ਾਮ ਤਰਾਸ਼ੀ ਲਾਉਂਦਿਆਂ ਆਪਣਾ ਅਸਤੀਫੇ ਦਾ ਐਲਾਨ ਕੀਤਾ ਸੀਗਾ, ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਜੀ। ਸਰ ਦੇਖੋ, ਅਸਤੀਫਾ ਰੱਦ ਹੋਣਾ ਸੀ ਕਿਉਂਕਿ ਇਸ ਤੋਂ ਬਾਅਦ ਨਹੀਂ ਤਾਂ ਅਸਤੀਫਿਆਂ ਦੀ ਝੜੀ ਲੱਗ ਜਾਂਦੀ, ਕਿਉਂਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਜੇ ਅਸਤੀਫਾ ਪ੍ਰਵਾਨ ਕਰੋਗੇ ਤਾਂ ਅਸੀਂ ਵੀ ਅਸਤੀਫਾ ਦੇ ਦੇਵਾਂਗੇ। ਤਾਂ ਇਹ ਅਸਤੀਫਿਆਂ ਵਾਲੀ ਜੇ ਖੇਡ ਅੱਗੇ ਵੱਧਦੀ ਤਾਂ ਉਹਦੇ ਚ ਨੁਕਸਾਨ ਕਿਸ ਨੂੰ ਹੋਣਾ ਸੀ? ਨੁਕਸਾਨ ਤੇ ਅਕਾਲੀ ਦਲ ਨੂੰ ਹੋਣਾ ਸੀ, ਜਿਹਦਾ ਅੱਗੇ ਬਹੁਤ ਜ਼ਿਆਦਾ ਖਮਿਆਜ਼ਾ ਜਿਹੜਾ ਉਹ ਅਕਾਲੀ ਦਲ ਬਾਦਲ ਨੇ ਭੁਗਤਿਆ। ਵਿਰਸਾ ਸਿੰਘ ਵਲਟੋਹਾ ਨੇ ਉਸ ਵੇਲੇ ਲੜਾਈ ਵਿੱਢੀ ਆ ਜਦੋਂ ਅਕਾਲੀ ਦਲ ਬਾਦਲ ਪਹਿਲਾਂ ਹੀ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਫਸਿਆ ਹੋਇਆ ਸੀਗਾ। ਅਕਾਲੀ ਦਲ ਬਾਦਲ ਦੇ ਵਿਰੋਧੀ ਬਿਲਕੁਲ ਤਾਕ ਦੇ ਵਿੱਚ ਬੈਠੇ ਸੀ ਕਿ ਕਦੋਂ ਮੌਕਾ ਬਣੇ। ਕਈ ਵਾਰ ਕੀ ਹੁੰਦਾ ਕਿ ਲੋਹਾ ਗਰਮ ਹੁੰਦਾ ਤੇ ਸੱਟ ਮਾਰਦੇ, ਕਈ ਵਾਰ ਲੋਕ ਲੋਹਾ ਗਰਮ ਕਰ ਲੈਂਦੇ ਨੇ ਅੱਜ ਕੱਲ। ਤਾਂ ਮਤਲਬ ਕਿ ਇੱਥੇ ਦੋਏ ਚੀਜ਼ਾਂ ਹੋਈਆਂ, ਸੱਟ ਵੀ ਵੱਜ ਗਈ, ਲੋਹਾ ਗਰਮ ਵੀ ਹੋ ਗਿਆ ਤੇ ਗਰਮ ਉਹਨਾਂ ਨੇ ਆਪ ਹੀ ਕਰ ਲਿਆ। ਵਿਰਸਾ ਸਿੰਘ ਵਲਟੋਹਾ ਨੇ ਗਲਤ ਸਮੇਂ ਤੇ ਦੇਖੋ ਇਹ ਸਭ ਕੁਝ ਕੀਤਾ, ਇਹ ਮੇਰਾ ਮੰਨਣਾ ਵਿਅਕਤੀਗਤ ਤੌਰ ਤੇ। ਤਾਂ ਉਹ ਗਲਤ ਸਮੇਂ ਤੇ, ਹਾਂ ਉਹਨਾਂ ਦੇ ਸਵਾਲ ਕੁਝ ਵਾਜਬ ਹੋ ਸਕਦੇ ਆ, ਕੁਝ ਸਵਾਲ ਉਹਨਾਂ ਦੇ ਵਾਜਬ ਆ, ਪਰ ਇੱਥੇ ਵਾਜਬੀਅਤ ਕੋਈ ਨਹੀਂ ਚੈੱਕ ਕਰਦਾ। ਅੱਜ ਜਿਹੜੇ ਲੋਕ ਕਦੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਉਹ ਜਿਹੜਾ ਨਾਰੀਅਲ ਵਾਲਾ ਪੋਜ਼ ਆ ਉਹਨੂੰ ਸ਼ੇਅਰ ਕਰਕੇ ਨਾਲ ਕੀ ਲਿਖਦੇ ਹੁੰਦੇ ਸੀ, ਨਿਕ ਨੇਮ ਜਿਵੇਂ ਆਪਾਂ ਕਿਸੇ ਦਾ ਲਿਖਦੇ ਆ, ਉਹ ਸਭਨਾਂ ਨੂੰ ਪਤਾ ਹੈ, ਉਹ ਸਭਨਾਂ ਨੂੰ ਪਤਾ ਹੈ ਸਾਹਿਬ। ਤਾਂ ਅੱਜ ਉਲਰ ਗਈ ਜਨਤਾ। ਤਾਂ ਮਤਲਬ ਇਹ ਆ ਕਿ ਵਿਰਸਾ ਸਿੰਘ ਵਲਟੋਹਾ ਨੇ ਉਸ ਮੌਕਾ ਪੈਦਾ ਕਰ ਦਿੱਤਾ। ਸਵਾਲ ਤੇ ਅੱਜ ਵੀ ਉੱਥੇ ਤਾਂ ਉੱਥੇ ਖਲੋਤਾ ਨਾ ਕਿ ਅਮਿਤ ਸ਼ਾਹ ਨੇ ਗੱਲਾਂ ਕੀ ਕੀਤੀਆਂ। ਅਮਿਤ ਸ਼ਾਹ ਵਾਲੀ ਮੀਟਿੰਗ ਫਿਕਸ ਕਿਸਨੇ ਕਰਵਾਈ ਸੀ? ਉਹ ਵੀ ਅਕਾਲ ਤਖਤ ਸਾਹਿਬ। ਤਾਂ ਮਤਲਬ ਇਹ ਸਵਾਲ ਹੁਣ ਆਪਣੀ ਜਗ੍ਹਾ ਤੇ ਆ। ਉਹ ਜਿਹੜੇ ਲੋਕ ਹੁਣ ਸਵਾਲ ਤੇ ਟਰੋਲਰਾਂ ਦਾ ਵੀ ਚੱਕਿਆ ਗਿਆ, ਸਵਾਲ ਤੇ ਸਭ ਟਰੋਲਰਾਂ ਦਾ ਚੱਕਿਆ ਗਿਆ ਨਾ। ਗਿਆਨੀ ਹਰਪ੍ਰੀਤ ਸਿੰਘ ਬਣਿਓ ਤਾਂ ਮਤਲਬ ਕਿ ਟਰੋਲ ਕੀਤਾ ਗਿਆ ਬੱਚਿਆਂ ਨੂੰ, ਸਾਰਿਆਂ ਨੇ ਕਿਹਾ ਸਮੇਤ ਵਿਰਸਾ ਸਿੰਘ ਵਲਟੋਹਾ ਕਿ ਗਲਤ ਹੋਇਆ। ਪਰ ਕੀ ਗੱਲ ਆ ਕਿ ਜਦੋਂ ਮਤਲਬ ਕਿ ਮਹਾਂਪੁਰਸ਼ਾਂ ਦੀਆਂ ਫੋਟੋਆਂ ਲਾ ਕੇ, ਸੂਰਮਿਆਂ ਦੀਆਂ ਫੋਟੋਆਂ ਲਾ ਕੇ ਜਾਂ ਇਸ ਤਰ੍ਹਾਂ ਦੇ ਨਾਂ ਲਿਖ ਕੇ, ਤਾਂ ਮਤਲਬ ਕਿ ਸਾਨੂੰ ਨਹੀਂ ਪਤਾ ਕਿੱਥੋਂ ਆਉਂਦੇ ਆ। ਜਦੋਂ ਉਹ ਹਰੇਕ ਵਿਚਾਰਧਾਰਕ ਵਿਰੋਧੀ ਨੂੰ, ਪੱਤਰਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਡਾਕਟਰ ਅਨੁਰਾਗ ਸਿੰਘ ਨੂੰ ਪਿਛਲੇ ਦਿਨ ਕਿੰਨੀਆਂ ਗਾਲਾਂ ਕੱਢੀਆਂ ਗਈਆਂ, ਇਤਿਹਾਸਕਾਰ ਨੇ, ਉਹਨਾਂ ਦੀਆਂ ਬੇਟੀਆਂ ਬਾਰੇ ਵੀ ਕਿਹਾ ਗਿਆ, ਤੁਸੀਂ ਉਦੋਂ ਤੱਕ ਕਿਉਂ ਚੁੱਪ ਰਹੇ ਸਰ? ਅੱਜ ਤੁਹਾਨੂੰ ਸੇਕ ਲੱਗਾ ਤੇ ਇਹ ਅਕਾਲੀ ਦਲ ਦਾ IT ਸੈੱਲ ਜੇ ਇਹਦੇ ਮਗਰ ਆ ਤਾਂ ਅਕਾਲੀ ਦਲ ਵਾਲੇ ਸਾਡੇ ਤੇ ਜਦੋਂ ਇਹ ਸੱਤਾ 'ਚ ਸੀ ਉਦੋਂ ਮਗਰ ਲੱਗਦੇ ਹੁੰਦੇ ਸੀ, ਅੱਜ ਤੱਕ ਵੀ ਮਗਰ ਨੇ। IT ਸੈੱਲ ਸਰ, ਅਸੀਂ ਤੇ ਸਾਰੇ IT ਸੈੱਲਾਂ ਦੇ ਡੰਗ ਸਹੇ ਨੇ। ਸਾਡੇ ਤਾਂ ਮਤਲਬ ਕਿ ਪਰਿਵਾਰਾਂ ਨੂੰ ਅੱਜ ਤੋਂ 7 ਸਾਲ ਪਹਿਲਾਂ ਦਾ ਟਾਰਗੇਟ ਕੀਤਾ ਜਾਂਦਾ ਪ੍ਰਵੀਨ ਜੀ, 14-15 10 ਸਾਲ ਪਹਿਲਾਂ ਦਾ।
ਹਾਂ ਜ਼ਿਆਦਾ ਹੀ ਹੋ ਗਿਆ, ਤੁਹਾਨੂੰ ਜ਼ਿਆਦਾ ਪਤਾ ਹੈ, ਜੀ ਜੀ ਤੁਹਾਨੂੰ ਮੇਰੀ ਪ੍ਰਾਈਵੇਟ ਗੱਲਾਂ ਦਾ ਵੀ ਪਤਾ ਹੈ, ਨਿੱਜੀ ਜ਼ਿੰਦਗੀ ਦਾ ਵੀ ਪਤਾ ਹੈ ਕਿ ਕਿਸ ਤਰ੍ਹਾਂ ਮੇਰੇ ਟੱਬਰ ਨੂੰ ਟਾਰਗੇਟ ਕੀਤਾ ਗਿਆ, ਮੈਂ ਭੁਗਤ ਭੋਗੀ, ਪਰ ਅਸੀਂ ਕਦੇ ਰੋਏ ਨਹੀਂ ਸਾਹਿਬ, ਕੈਮਰੇ ਅੱਗੇ ਆ ਕੇ ਗਲੇਡੂ ਨਹੀਂ ਸੁੱਟੇ, ਠੀਕ ਹੈ ਨਾ, ਇਹਨਾਂ ਲੋਕਾਂ ਦਾ ਇਹੀ ਕੰਮ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਟ੍ਰੋਲਿੰਗ ਜਿਹੜੀ ਹੋ ਰਹੀ ਆ ਲੰਮੇ ਸਮੇਂ ਤੋਂ ਹੋ ਰਹੀ ਆ, ਤੇ ਸਾਰੇ ਹੀ ਕਰਦੇ ਨੇ ਸਾਹਿਬ। ਤੁਸੀਂ ਹੁਣੇ ਕਿਸੇ ਵਿਚਾਰਧਾਰਾ ਖਾਸ ਦੇ ਖਿਲਾਫ ਬੋਲ ਕੇ ਦਿਖਾ ਦਿਓ, ਇੱਥੇ ਥੱਲੇ ਟ੍ਰੋਲਿੰਗ ਸਟਾਰਟ ਹੋ ਜਾਏਗੀ। ਤਾਂ ਟ੍ਰੋਲਿੰਗ ਤੇ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਲਓ ਕਿ ਆਦੇਸ਼ ਜਾਂ ਕੁਝ ਵੀ ਹੈ ਜਿਹੜਾ ਨਾ ਉਹ ਕਰਨਾ ਚਾਹੀਦਾ। ਖਿਲਾਫ ਬੋਲਣ ਦੀ ਤਾਂ ਗੱਲ ਹੀ ਦੂਰ ਦੀ, ਖਿਲਾਫ ਬੋਲਣ ਦੀ ਤਾਂ ਗੱਲ ਹੀ ਦੂਰ ਦੀ ਮਿੰਟੂ ਜੀ, ਜਿਹੜੇ ਵਿਚਾਰ ਨਾਲ ਆਪਾਂ ਸਹਿਮਤ ਨਹੀਂ ਆਪਾਂ ਤਾਂ ਉਹਦੀ ਟ੍ਰੋਲ ਕਰ ਦਿੰਦੇ ਆ। ਖਿਲਾਫ ਤਾਂ ਬਹੁਤ ਵੱਡੀ ਗੱਲ ਆ, ਬਹੁਤ ਦੂਰ ਦੀ ਗੱਲ ਆ। ਉਹੀ ਚੀਜ਼ ਹੈ, ਅਸੀਂ ਬਿਲਕੁਲ, ਮੈਂ ਤਾਂ ਕਦੋਂ ਦਾ ਕਹਿਣਾ ਕਿ ਅਸੀਂ ਪੰਜਾਬੀ ਕਹਿ ਲਓ ਕਿ ਟ੍ਰੋਲ ਆਰਮੀ ਚ ਤਬਦੀਲ ਹੋ ਰਹੇ ਹਾਂ, ਤਬਦੀਲ ਹੋ ਰਹੇ, ਬਿਲਕੁਲ ਤਬਦੀਲ ਹੋ ਰਹੇ ਹਾਂ। ਸਾਡੇ ਕੋਲ ਲੌਜਿਕ, ਸਾਡੇ ਕੋਲ ਲਿਆਕਤ, ਉਹ ਸਾਰੀਆਂ ਚੀਜ਼ਾਂ ਦੀ ਕਮੀ ਨਜ਼ਰ ਆਉਂਦੀ ਹੈ। ਹਾਂ, ਮੈਨੂੰ ਤੁਸੀਂ ਏਦਾਂ ਕਰੋ, ਮੇਰੀ ਕਿਸੇ ਵੀ ਕੋਈ ਵਾਇਰਲ ਰੀਲ ਤੇ ਚਲੇ ਜਾਓ, ਮੈਂ ਆਪਦੀ ਵਾਰ-ਵਾਰ ਗੱਲ ਤਾਂ ਕਰ ਰਿਹਾ ਕਿਉਂਕਿ ਅਸੀਂ ਭੁਗਤ ਭੋਗੇ ਇਸ ਚੀਜ਼ ਦੇ, ਥੱਲੇ ਚਲੇ ਜਾਓ, ਚਾਹੇ ਮੈਂ ਗੱਲ ਜਿੰਨੀ ਮਰਜ਼ੀ ਜੈਨੂਇਨ ਕੀਤੀ ਹੋਏਗੀ, ਨਿਊਟਰਲ ਕੀਤੀ ਹੋਏਗੀ, ਵੈਸੇ ਫਿਲਾਸਫੀ ਦੀ ਵੀ ਕੀਤੀ ਹੋਊਗੀ, ਉਹ ਥੱਲੇ ਮੇਰੇ ਪਾਸਟ ਨੂੰ ਲੈ ਕੇ ਬਹੁਤ ਕੁਝ ਕਹਿ ਰਹੇ ਹੋਣਗੇ। ਮੈਂ ਤਾਂ ਆਦੀ ਹਾਂ ਨਾ ਚੀਜ਼ਾਂ ਦਾ, ਤਾਂ ਮੇਰਾ ਵੀ ਬੱਚਾ ਸੁਰਤ ਸੰਭਲ ਰਿਹਾ ਸਾਹਿਬ, ਮੇਰਾ ਵੀ ਟੱਬਰ ਹੈ, ਅਸੀਂ ਕਿੱਥੇ ਜਾਈਏ? ਤੁਸੀਂ ਤਾਂ ਰੋਏ ਤਾਂ ਤੁਹਾਡੇ ਮਗਰ ਕਿੰਨੇ ਲੋਕ ਆ ਕੇ ਖਲੋ ਗਏ, ਸਾਡੇ ਮਗਰ ਕੋਈ ਨਹੀਂ ਖਲੋਂਦਾ, ਕਿਉਂ? ਅਸੀਂ ਨਿਊਟਰਲ ਆ, ਅਸੀਂ ਸਾਰਿਆਂ ਤੋਂ ਹੀ ਗਾਲਾਂ ਖਾਂਦੇ, ਅਸੀਂ ਸਭ ਤੋਂ ਗਾਲਾਂ ਖਾਧੀਆਂ ਨੇ ਵਾਰ-ਵਾਰ। ਤਾਂ ਇਹ ਅੱਜ ਇੱਕ ਮੁੱਦਾ ਛਾਇਆ ਰਿਹਾ, ਟ੍ਰੋਲਿੰਗ ਦੀ ਬੜੀ ਚਰਚਾ ਕੀਤੀ ਸਿਆਣੇ ਲੋਕਾਂ ਨੇ, ਪਰ ਇਹ ਦੇਖਦੇ ਆ ਰੁਕੂ ਵੀ ਕਿ ਨਹੀਂ। ਤਾਂ ਰਹੀ ਗੱਲ ਹੁਣ ਅੱਜ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਸਾਹਿਬ, ਤਾਂ ਉਹਦੇ ਵਿੱਚ ਕੀ ਆ ਕਿ ਐਡਵੋਕੇਟ ਧਾਮੀ ਸਾਹਿਬ ਜਿਹੜੇ ਆ ਉਹ ਵੀ ਆਏ ਸਾਹਮਣੇ, ਤਾਂ ਉਹਨਾਂ ਨੇ ਅਸਤੀਫਾ ਰੱਦ ਕਰਨ ਦਾ ਐਲਾਨ ਕੀਤਾ ਕਿ ਅਸੀਂ ਪ੍ਰਵਾਨ ਨਹੀਂ ਕਰਦੇ। ਪਰ ਪ੍ਰਵੀਨ ਜੀ, ਉਹਨਾਂ ਨੇ ਵੀ ਇੱਕ ਗੱਲ ਕਹੀ ਆ, ਗੱਲ ਇਹ ਆ ਕਿ ਵਿਰਸਾ ਸਿੰਘ ਵਲਟੋਆ ਨੂੰ ਬੋਲਣ ਦਾ ਢੰਗ ਨਹੀਂ ਆਇਆ ਹੁਣ ਤੱਕ, ਤਾਂ ਉਹ ਬਹੁਤ ਡਿਪਲੋਮੈਟਿਕ ਢੰਗ ਨਾਲ ਕਹਿ ਕੇ ਕਹਿੰਦੇ ਕਿ ਮਹਾਰਾਸ਼ਟਰ ਵੀ ਗਿਆ, ਹਰਿਆਣਾ ਵੀ ਗਿਆ, ਬਾਰਡਰ ਟੱਪ ਕੇ ਅਗਲੇ ਆ ਗਏ ਨੇ, ਤੇ ਹੁਣ ਜੇ ਅਸੀਂ ਏਦਾਂ ਕੀਤਾ ਤੇ ਉਹ ਪੰਜਾਬ ਵੀ ਲੈ ਜਾਣਗੇ, ਮਤਲਬ SGPC ਲੈ ਜਾਣਗੇ। ਕੌਣ? ਜਿਹੜੀ ਗੱਲ ਵਿਰਸਾ ਸਿੰਘ ਵਲਟੋਆ ਕਹਿ ਉਹ ਵੀ ਗਏ ਆ, ਕਹਿ ਉਹਨਾਂ ਨੇ ਵੀ ਦਿੱਤੀ ਆ। ਸੋ ਦੂਸਰੇ ਪਾਸੇ ਇੱਕ ਗੱਲ ਮੈਂ ਵਾਰ-ਵਾਰ ਕਹਿਣਾ ਤੇ ਕਹਿੰਦਾ ਰਹਾਂਗਾ ਕਿ ਅਕਾਲੀ ਦਲ ਨੂੰ ਇੱਕ ਤਨਜ਼ੀਮ ਤੋਂ ਇੱਕ ਕਹਿ ਲਓ ਕਿ ਇੱਕ ਛੋਟੇ ਜਿਹੇ ਧੜੇ ਚ ਬਦਲ ਦਿੱਤਾ ਵਿਰਸਾ ਸਿੰਘ ਵਲਟੋਆ ਦੀ ਇੱਕ ਗਲਤੀ ਨੇ, ਇੱਕ ਗਲਤੀ ਨੇ। ਅੱਜ ਅਕਾਲੀ ਦਲ ਸਰ ਮੇਰੀ ਨਜ਼ਰ ਦੇ ਵਿੱਚ ਇੱਕ ਧੜਾ ਬਣ ਕੇ ਰਹਿ ਗਿਆ, ਤੇ ਧੜੇ ਸੁਧਾਰਵਾਦੀ ਵੀ ਆ ਗਏ। ਅੰਮ੍ਰਿਤਪਾਲ ਸਿੰਘ ਹੋਰਾਂ ਦਾ ਧੜਾ ਬਹੁਤ ਜਲਦੀ ਆਫੀਸ਼ੀਅਲੀ ਬਾਏ ਨੇਮ ਆ ਜਾਏਗਾ। ਅਕਾਲੀ ਦਲ ਅੰਮ੍ਰਿਤਸਰ ਪਹਿਲਾਂ, ਗੁਰਦੀਪ ਸਿੰਘ ਬਠਿੰਡਾ ਹੋਰਾਂ ਦਾ ਅਕਾਲੀ ਦਲ, ਉਹ ਸ਼ੇਰੇ ਪੰਜਾਬ ਸ਼ਾਇਦ ਉਹ ਵੀ ਹੈਗਾ। ਇਸ ਤਰ੍ਹਾਂ ਕਈ ਅਕਾਲੀ ਦਲ ਜਿਹੜੇ ਰਵਿੰਦਰ ਸਿੰਘ ਹੋਰਾਂ ਵਾਲਾ, ਮਤਲਬ ਕਿ ਕਈ ਅਕਾਲੀ ਦਲਾਂ ਵਾਂਗੂ ਇਹ ਅਕਾਲੀ ਦਲ ਬਾਦਲ ਜਿਹੜੀ ਕਿਸੇ ਸਮੇਂ ਬਹੁਤ ਤਾਕਤਵਰ ਪਾਰਟੀ ਸੀ, ਇਹ ਵੀ ਇੱਕ ਧੜਾ ਬਣ ਕੇ ਰਹਿ ਗਿਆ। ਤਾਂ ਹੁਣ ਧੜਿਆਂ ਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਇੱਕ ਨਾ ਇੱਕ ਦਿਨ ਭਾਜਪਾ ਇੱਕ ਧੜਾ ਚੁਣੇਗੀ, ਉਸਨੂੰ ਪੁਸ਼ ਕਰੇਗੀ, ਤੇ ਉਸ ਤੋਂ ਬਾਅਦ ਇੱਥੇ ਉਹੀ ਇੱਕ ਮੈਦਾਨ ਜਾਂ ਉਹੀ ਇੱਕ ਪ੍ਰਯੋਗਸ਼ਾਲਾ ਬਣਾਈ ਜਾਏਗੀ ਜੋ ਹਰਿਆਣੇ ਚ ਹੋਇਆ, ਜੱਟ ਵਰਸਸ SC, ਪ੍ਰਵਾਸੀ ਵਰਸਸ ਪੰਜਾਬੀ। ਤੇ ਫਿਰ ਜਿਹੜੀ ਇਹ ਚੀਜ਼ ਆ ਕਿ ਧੜਾ ਇੱਕ ਨੂੰ ਪੁਸ਼ ਕੀਤਾ ਜਾਏਗਾ, ਦੂਜਿਆਂ ਨੂੰ ਕਹਿ ਲਓ ਕਿ ਪਿੱਛੇ ਧੱਕਿਆ ਜਾਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਟਾਰਟ ਹੋ ਗਈਆਂ। ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਲੈ ਕੇ, ਜੇ ਤੁਸੀਂ ਵੇਖੋਗੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਰਿਹਾਇਸ਼ ਤੇ ਤਾਂਤਾ ਲੱਗਿਆ ਲੀਡਰਾਂ ਦਾ, ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਉਮੀਦ ਦੇ ਵਿੱਚ ਸੀ, ਆਸ ਦੇ ਵਿੱਚ ਸੀ, ਸੰਭਾਵਨਾ ਦੇ ਵਿੱਚ ਸੀ, ਤਾਂ ਉਹ ਚੀਜ਼ਾਂ ਹੁਣ ਅਮਲ ਚ ਆ ਰਹੀਆਂ ਨੇ ਹੌਲੀ ਹੌਲੀ। ਤਾਂ ਗਿਆਨੀ ਹਰਪ੍ਰੀਤ ਸਿੰਘ, ਉਹ ਮਤਲਬ ਕਿ ਜਿਹੜੀ ਵੀਡੀਓ ਇਹਨਾਂ ਦੀ ਉੱਥੇ ਰਿਕਾਰਡਿੰਗ ਹੋਈ ਆ, ਜੋ ਸਪਸ਼ਟੀਕਰਨ ਦੇ ਵੇਲੇ, ਉਹ ਤੇ ਹਾਲੇ ਤੱਕ ਨਸ਼ਰ ਨਹੀਂ ਹੋਈ, ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਹਮਦਰਦੀ ਜਿਹੜੀ ਜੁੜੀ ਆ, ਮੇਰੇ ਖਿਆਲ ਦੇ ਨਾਲ ਇਹ ਅਕਾਲੀ ਦਲ ਸ਼ਾਇਦ ਬਾਦਲ ਨੇ ਇਹੀ ਸੋਚਿਆ ਕਿ ਜੇ ਇਹਨਾਂ ਦਾ ਅਸਤੀਫਾ ਹੋ ਜਾਂਦਾ ਤਾਂ ਰਾਤੋਂ ਰਾਤ ਗਿਆਨੀ ਹਰਪ੍ਰੀਤ ਸਿੰਘ ਕਹਿ ਲਓ ਕਿ ਬਹੁਤ ਅੱਗੇ ਚਲੇ ਜਾਏ। ਤਾਂ ਇਸੇ ਕਰਕੇ
ਇਹਨਾਂ ਨੇ ਜ਼ੋਖਮ ਨਹੀਂ ਲਿਆ। ਇੱਕ ਤੇ ਆ ਕਿ ਅਸਤੀਫਿਆਂ ਦੀ ਝੜੀ ਲੱਗ ਸਕਦੀ ਸੀ, ਉਹਦੇ ਚ ਹੋਰ ਨੁਕਸਾਨ ਸੀ। ਤੇ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਪ੍ਰੇਮ ਸਿੰਘ ਚੰਦੂਮਾਜਰਾ ਪਹਿਲਾਂ ਹੀ ਪ੍ਰੇਮ ਨਾਲ ਕਹਿ ਚੁੱਕੇ ਆ ਕਿ ਇਹਨਾਂ ਨੂੰ ਅਕਾਲੀ ਦਲ ਦੀ ਬਾਗਡੋਰ ਸੌਂਪ ਦੇਣੀ ਚਾਹੀਦੀ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਵਾਪਰੀਆਂ ਨੇ, ਤਾਂ ਇਹ ਸਾਫ਼ ਹੈ, ਸਪਸ਼ਟ ਹੈ, ਜਿੱਦਾਂ ਅੱਜ ਧਾਮੀ ਸਾਹਿਬ ਨੇ ਵੀ ਕਿਹਾ ਕਿ ਅੱਗੇ SGPC ਦਾ ਇਲੈਕਸ਼ਨ ਵੀ ਹੈ ਨਾ ਕੁਛ ਦਿਨਾਂ ਬਾਅਦ, ਤੁਸੀਂ ਉਹਦੇ ਚ ਵੀ ਵੇਖਿਓ ਹੁਣ ਇਹਨਾਂ ਚੀਜ਼ਾਂ ਦਾ ਕੀ ਅਸਰ ਹੁੰਦਾ। ਜੀ ਬਿਲਕੁਲ। ਤੇ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਮਿੰਟੂ ਜੀ, ਇਹਨਾਂ ਨੂੰ ਲੈ ਕੇ ਹਲਚਲ ਤੇਜ਼ ਹੋ ਚੁੱਕੀ ਹੈ ਜੀ। ਹਾਂਜੀ, ਦੇਖੋ ਮੀਟਿੰਗਾਂ ਸਟਾਰਟ ਹੋ ਗਈਆਂ ਨੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜੀ ਹੁਣ ਆਪਾਂ ਇਹ ਵੇਖ ਰਹੇ ਹਾਂ ਕਿ ਸਭ ਤੋਂ ਵੱਡਾ ਪਹਿਲਾ ਚੈਲੰਜ ਪਾਰਟੀਆਂ ਵਾਸਤੇ ਹੋਏਗਾ ਸਭ ਕਿ ਕਿਸ ਤਰ੍ਹਾਂ ਉਮੀਦਵਾਰ ਲੱਭੇ ਜਾਣ। ਉਮੀਦਵਾਰਾਂ ਬਾਰੇ ਆਪਾਂ ਲਗਭਗ ਆਪਣੀ ਆਡੀਅנס ਨੂੰ, ਆਪਣੇ ਦਰਸ਼ਕਾਂ ਸਰੋਤਿਆਂ ਨੂੰ ਦੱਸ ਚੁੱਕੇ ਹਾਂ ਕਿ ਆਹ ਨਾਮ ਜਿਹੜੇ ਆ ਉਹ ਚਰਚਾ ਦੇ ਵਿੱਚ ਆ। ਕੁਝ ਪਾਰਟੀਆਂ ਨੇ ਹਾਲੇ ਪੱਤੇ ਜਿਹੜੇ ਪੂਰਨ ਤੌਰ ਤੇ ਨਹੀਂ ਖੋਲੇ। ਤਾਂ ਜ਼ਿਮਨੀ ਚੋਣਾਂ ਦੀ ਸਭ ਤੋਂ ਵੱਡੀ ਕਹਿ ਲਓ ਕਿ ਸਭ ਤੋਂ ਵੱਡੀ ਜਿਹੜੀ ਸਰਗਰਮੀ ਪਹਿਲਾਂ ਹੋਏਗੀ ਉਹ ਇਹੋ ਹੋਏਗੀ ਕਿ ਉਮੀਦਵਾਰ ਲੱਭੇ ਜਾਣ। ਤਾਂ ਇਸ ਰਾਜਨੀਤਿਕ ਰਣਨੀਤੀ ਤੇ ਇਹਨਾਂ ਨੇ ਮੰਥਨ ਚਿੰਤਨ ਸਟਾਰਟ ਕਰ ਦਿੱਤੇ ਆ। ਕਾਂਗਰਸ ਨੇ ਵੀ ਕਹਿ ਲਓ ਕਿ ਕੱਲ ਚੰਡੀਗੜ੍ਹ ਦੇ ਵਿੱਚ ਬੈਠਕ ਬੁਲਾਈ ਆ। ਉੱਥੇ ਭਾਜਪਾ ਵੱਲੋਂ ਵੀ ਇਲੈਕਸ਼ਨਾਂ ਦੇ ਮੱਦੇਨਜ਼ਰ ਜੋ ਇੰਚਾਰਜ ਨਿਯੁਕਤ ਕੀਤੇ ਗਏ ਆ ਜਾਂ ਜਿਹੜੇ ਉਹਨਾਂ ਦੇ ਸਹਿ ਇੰਚਾਰਜ ਆ, ਉਹ ਵੀ ਸਰਗਰਮ ਹੋ ਗਏ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਵੀ ਕਹਿ ਲਓ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਗਰਮ ਹੈ। ਤਾਂ ਹੁਣ ਗੱਲ ਇਹ ਆ ਕਿ ਇਸ ਤਰ੍ਹਾਂ ਫੀਡਬੈਕ ਇਕੱਠਾ ਕੀਤਾ ਜਾਏਗਾ, ਸਰਵੇ ਹੁੰਦੇ ਇੰਟਰਨਲ, ਫਿਰ ਉਸ ਤੋਂ ਬਾਅਦ ਕਹਿ ਲਓ ਕਿ ਉਮੀਦਵਾਰ ਜਿਹੜਾ ਉਹ ਫਾਈਨਲ ਕੀਤਾ ਜਾਂਦਾ। ਉਸ ਤੋਂ ਬਾਅਦ ਹੀ ਚੋਣਾਵੀ ਸਰਗਰਮੀਆਂ ਜਿਹੜੀਆਂ ਉਹ ਸਿਖਰ ਵੱਲ ਪਹੁੰਚਣਗੀਆਂ। ਪਰ ਇਹਨਾਂ ਜਿਹੜੀਆਂ ਕਹਿ ਲਓ ਕਿ ਜ਼ਿਮਨੀ ਚੋਣਾਂ ਹੈ, ਜ਼ਿਮਨੀ ਚੋਣਾਂ ਦੇ ਵਿੱਚ ਜਿਹੜਾ ਰਿਜ਼ਲਟ ਹੋਵੇਗਾ ਪ੍ਰਵੀਨ ਜੀ, ਉਹ ਬਹੁਤ ਕੁਝ ਤੈਅ ਕਰ ਦੇਗਾ, ਖਾਸ ਤੌਰ ਤੇ ਸੱਤਾਧਾਰੀਆਂ ਵਾਸਤੇ। ਸੋ ਇਸ ਵਾਸਤੇ ਹੁਣ ਦੇਖਦੇ ਆ ਕਿਹੜੇ ਉਮੀਦਵਾਰ ਹੁੰਦੇ ਆ, ਕਿਸ ਤਰ੍ਹਾਂ ਦਾ ਮੁਕਾਬਲਾ ਬਣਦਾ। ਤੇ ਮੇਰੇ ਖਿਆਲ ਨਾਲ ਇਹ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਗਿੱਦੜਬਾਹਾ ਇਹਨਾਂ ਸਾਰਿਆਂ ਦੇ ਵਿੱਚੋਂ ਹੌਟ ਹੋ ਗੁਜ਼ਰੇਗਾ। ਦੂਜੇ ਵੀ ਹੌਟ ਰਹਿਣਗੇ ਪਰ ਇਹ ਹੋ ਸਕਦਾ ਸੁਪਰ ਹੌਟ ਹੋ ਜਾਵੇ। ਜੀ, ਗਿੱਦੜਬਾਹਾ ਨੇ ਪਹਿਲਾਂ ਵੀ ਇੱਕ ਜ਼ਿਮਨੀ ਚੋਣ ਦੇਖੀ ਸੀ ਮਿੰਟੂ ਜੀ, ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀਗੀ। ਉਸ ਤੋਂ ਬਾਅਦ ਵੀ ਅਕਾਲੀ ਦਲ ਨੂੰ ਬਹੁਤ ਤਕੜਾ ਮਤਲਬ ਇੱਕ ਸਿਆਸੀ ਤੌਰ ਤੇ ਸਾਹ ਮਿਲਿਆ ਸੀਗਾ। ਮਨਪ੍ਰੀਤ ਬਾਦਲ ਜਿੱਤ ਗਏ ਸੀ, ਫਿਰ 97 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੀ ਬਣ ਗਈ ਸੀ। ਜੀ ਤੇ ਦੇਖੋ ਗੱਲ ਇਹ ਆ ਕਿ ਗਿੱਦੜਬਾਹਾ ਦੇ ਵਿੱਚੋਂ ਅਕਾਲੀ ਦਲ ਬਾਦਲ ਬਹੁਤ ਤਗੜੀ ਇੱਕ ਕਹਿ ਲਓ ਕਿ ਚੋਣ ਜਿੱਤ ਕੇ 93 ਤੱਕ ਆ ਗਿਆ ਸੀ, ਪਰ ਉਹ ਅਕਾਲੀ ਦਲ ਨਹੀਂ ਰਿਹਾ ਸੀ। ਨਾ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹਨ, ਨਾ ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹਨ, ਤੇ ਨਾ ਹੀ ਸਰ ਉਹ ਇਲੈਕਸ਼ਨ ਲੋਕਾਂ ਨੇ ਲੜਿਆ ਸੀਗਾ। ਸਾਨੂੰ ਅੱਜ ਵੀ ਯਾਦ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲ ਇੰਨਾ ਧਨ ਫੰਡ ਵੀ ਨਹੀਂ ਸੀਗਾ ਉਸ ਵੇਲੇ, ਨਹੀਂ ਸੀਗਾ ਬਿਲਕੁਲ। ਤਾਂ ਲੋਕਾਂ ਨੇ ਆਪ ਮਤਲਬ ਕਿ ਪੈਸਿਆਂ ਦੇ ਅਰੇਂਜਮੈਂਟ ਕਰਕੇ, ਜੀਪਾਂ ਦੇ ਅਰੇਂਜਮੈਂਟ ਕਰਕੇ ਇੱਕ ਤਰ੍ਹਾਂ ਨਾਲ ਗਿੱਦੜਬਾਹਾ ਵਾਲਿਆਂ ਨੇ ਕਿਹਾ ਸੀਗਾ ਕਿ ਜਿਹੜੀ ਸਰਕਾਰ ਉੱਤੋਂ ਚੱਲ ਕੇ ਆਈ ਆ ਇਹਨੂੰ ਮਾਤ ਦੇਣੀ ਆ। ਸੋ ਲੋਕਾਂ ਨੇ ਆਪ ਮੁਹਾਰੇ ਇਲੈਕਸ਼ਨ ਲੜਿਆ ਸੀ। ਪਰ ਅੱਜ ਤੇ ਮੈਂ ਸ਼ੁਰੂ ਚ ਹੀ ਕਹਿ ਦਿੱਤਾ ਕਿ ਮੇਰੀ ਨਜ਼ਰ ਦੇ ਵਿੱਚ ਅਕਾਲੀ ਦਲ ਪਾਰਟੀ ਤੋਂ ਇੱਕ ਧੜਾ ਜਿਹਾ ਬਣ ਕੇ ਰਹਿ ਗਿਆ। ਬਿਲਕੁਲ ਜੀ। ਜਾਖੜ ਸਾਹਿਬ ਦੀ ਗੱਲ ਕਰੀਏ, ਲੰਬੇ ਸਮੇਂ ਬਾਅਦ ਕਹਿੰਦੇ ਸਰਗਰਮ ਹੋਏ। ਹਾਂਜੀ, ਦੇਖੋ ਸੁਨੀਲ ਜਾਖੜ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੱਤੀ ਸੀਗੀ ਪ੍ਰਵੀਨ ਜੀ ਕਿ ਜਿੰਨਾ ਕੁ ਮੇਰਾ ਸੂਝ-ਬੂਝ ਵਾਲਾ ਭਾਈ ਕਲਵੰਟੀਨਾ ਕੰਮ ਕਰਦਾ ਹੈ ਕਿ ਸੁਨੀਲ ਜਾਖੜ ਕਦੇ ਵੀ ਭਾਜਪਾ ਦੇ ਵਿੱਚ ਨਾ ਰਹਿੰਦੇ ਜੇਕਰ ਹਰਿਆਣੇ ਦਾ ਜਿਹੜਾ ਨਤੀਜਾ ਸੀਗਾ ਉਹ ਕਾਂਗਰਸ ਦੇ ਹੱਕ 'ਚ ਭੁਗਤ ਜਾਂਦਾ। ਤਾਂ ਹੁਣ ਤਾਂ ਬਿਲਕੁਲ ਉਲਟ ਹੋ ਗਿਆ ਨਾ, ਤਸਵੀਰ ਦਾ ਪਾਸਾ ਹੀ ਪਲਟ ਗਿਆ ਸਰ। ਤਸਵੀਰ ਦਾ ਪਾਸਾ ਇਉਂ ਪਲਟ ਗਿਆ ਕਿ ਹੁਣ ਤਾਂ ਮੇਰੇ ਵਰਗਾ ਵੀ ਕਹੀ ਜਾਂਦਾ ਕਿ ਭਾਜਪਾ ਦਾ ਵੋਟ ਸ਼ੇਅਰ ਜੇ 18 ਮੰਨ ਲਈਏ ਲੋਕ ਸਭਾ ਦਾ, ਤੇ ਜੇ ਇਹਨਾਂ ਦਾ ਵੋਟ ਸ਼ੇਅਰ 25 ਤੋਂ ਉੱਤੇ ਜਾਏਗਾ ਪੰਜਾਬ 'ਚ, ਤਾਂ ਪ੍ਰਵੀਨ ਜੀ ਜਦੋਂ 5-6 ਤਾਂ ਲੜਨਗੀਆਂ, ਜਰਨਲ ਵੋਟ ਜਿਹੜੀ ਆ ਉਹ ਡਿਵਾਈਡ ਹੋਏਗੀ, ਵੈਸੇ ਵੀ ਉਹ ਘਟ ਰਹੀ ਆ, ਤੇ ਐਸਸੀ ਵੋਟ, ਪ੍ਰਵਾਸੀ ਵੋਟ, ਹਿੰਦੂ ਵੋਟ ਜੇ ਪੋਲਰਾਈਜ਼ ਹੋ ਜਾਂਦੀ ਆ ਤਾਂ 25 ਤੋਂ 30 ਦੇ ਵਿਚਾਲੇ ਜੇਕਰ ਭਾਜਪਾ ਅਲਾਈਡ ਹੋ ਕੇ ਵੀ ਕਿਸੇ ਨਾਲ ਵੋਟ ਲੈ ਜਾਂਦਾ ਹੈ ਜੀ, ਉਹ ਅਲਾਈਅੰਸ, ਤਾਂ ਤੁਸੀਂ ਦੇਖ ਲਓ ਕੀ ਬਣੇਗਾ। ਕਿਉਂਕਿ ਵੋਟ ਬਹੁਤ ਜ਼ਿਆਦਾ ਵੰਡੀ ਜਾਏਗੀ ਨਾ। 5-6 ਧਿਰਾਂ ਹੋਣਗੀਆਂ 27 ਵਾਸਤੇ ਸਰ ਜੀ, 27 ਵਾਸਤੇ 5-6 ਧਿਰਾਂ ਹੋਣਗੀਆਂ। ਤੇ ਉਹੀ ਮੈਂ ਕਹਿ ਰਿਹਾ ਨਾ ਕਿ ਜਰਨਲ ਵੋਟ ਨੂੰ ਕੱਟਣ ਵਾਸਤੇ ਇਹ ਦਾਲੀ ਬਹੁਤ ਹੈ ਆਪਸ ਦੇ ਵਿੱਚ। ਪੰਥਕ ਵੋਟ ਨੂੰ ਕੱਟਣ ਵਾਸਤੇ
ਮਤਲਬ ਕਿ ਇੱਕ ਦੂਜੇ ਨੂੰ ਹੈਗੇ ਹੀ ਆ, ਕਾਂਗਰਸੀ ਜਾਂ ਆਮ ਆਦਮੀ ਪਾਰਟੀ ਉਹ ਵੀ ਪਏ ਆ, ਰਵਾਇਤੀ ਪਾਰਟੀਆਂ ਵੀ ਪਈਆਂ। ਤਾਂ ਇਸ ਵਾਸਤੇ ਉਹਨਾਂ ਦੀ ਆਸ ਹੀ ਇਸ ਗੱਲ ਤੇ ਆ। ਤਾਂ ਸੁਨੀਲ ਜਾਖੜ ਵੀ ਇਹ ਗੱਲ ਸਮਝ ਚੁੱਕੇ ਆ ਕਿ ਜੇ ਹਰਿਆਣਾ ਜਿੱਤ ਜਾਂਦੇ ਤਾਂ ਉਹਦਾ ਅਸਰ ਪੰਜਾਬ 'ਚ ਪੈਣਾ ਸੁਭਾਵਿਕ ਸੀ, ਪਰ ਹੁਣ ਉਹ ਗੱਲ ਨਹੀਂ ਬਣਦੀ। ਤਾਂ ਅੱਜ ਨਰਿੰਦਰ ਮੋਦੀ ਜੀ ਇੱਥੇ ਪਹੁੰਚੇ ਆ, ਇਹ ਬਹੁਤ ਸਰਗਰਮ ਨਜ਼ਰ ਆਏ ਆ, ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਥਨ ਚਿੰਤਨ ਕਰਦੇ ਆ, ਏਕਾ ਕਰਦੇ ਆ, ਹੋ ਸਕਦਾ ਸੁਨੀਲ ਜਾਖੜ ਤੁਰ ਪੈਣ। ਪਰ ਜਿੰਨੀ ਕੁ ਮੈਨੂੰ ਜਾਣਕਾਰੀ ਆ ਪ੍ਰਵੀਨ ਜੀ, ਕੁਝ ਪੰਜਾਬ ਦੇ ਨੇਤਾਵਾਂ ਨੇ, ਖਾਸ ਤੌਰ ਤੇ ਇੱਕ ਲਾਲਚੀ ਜਿਹਾ ਨੇਤਾ ਇਹਨਾਂ ਦੇ ਵਿੱਚ ਗਿਆ ਜਿਹੜਾ ਕੇਂਦਰੀ ਵਜ਼ਾਰਤ 'ਚ ਵੀ ਚਲਾ ਗਿਆ, ਉਹਨੇ ਸ਼ਹਿ ਦੇ ਕੇ ਕੁਝ ਜਿਹੜੇ ਲੀਡਰ ਸੀਗੇ ਉਹਦੇ ਕੋਲ ਪਤਾ ਨਹੀਂ ਕੀ ਗਿੱਦੜ ਸਿੰਘੀ ਆ, ਤੇ ਮੈਨੂੰ ਅੰਦਰੋਂ ਇੰਨੀ ਕੁ ਜਾਣਕਾਰੀ ਮਿਲੀ ਆ ਕਿ ਕੁਝ ਲੀਡਰ ਜਿਹੜੇ ਇਹਨਾਂ ਦੇ ਤਗੜੇ ਲੀਡਰ, ਯਾਨੀ ਕਹਿ ਲਓ ਕਿ ਪੰਜਾਬ ਦੇ ਵਿੱਚ ਪੁਰਾਣੇ ਲੀਡਰ ਨੇ, ਉਹਨਾਂ ਤੋਂ ਕੇਂਦਰ ਨੂੰ ਲਿਖਾਇਆ ਵੀ ਗਿਆ ਕਿ ਸੁਨੀਲ ਜਾਖੜ ਨੂੰ ਲਾ ਦਿਓ। ਇੱਕ ਤੇ ਇਹ ਆ ਕਿ ਇਹ ਕੰਮ ਘੱਟ ਕਰਦਾ, ਮਤਲਬ ਕਿ ਗਰਾਊਂਡ ਤੇ ਘੱਟ ਜਾਂਦਾ, ਤੇ ਦੂਸਰਾ ਇਹ ਆ ਕਿ ਇਸ ਦਾ ਤਾਲਮੇਲ ਜਿਹੜਾ ਉਹ ਸਹੀ ਨਹੀਂ ਬੈਠ ਜੀ। ਤੇ ਮੈਨੂੰ ਜੀ ਅਗਲੀ ਗੱਲ ਕਰੀਏ ਆਪਾਂ ਨੋਟਾਂ ਦੀ। ਨੋਟਾਂ ਨੂੰ ਕਹਿੰਦੇ ਸਰਪੰਚੀ ਮਿਲ ਗਈ ਤੇ ਉਸ ਤੋਂ ਬਾਅਦ ਭੰਬਲ ਭੂਸਾ ਪੈ ਗਿਆ ਵੀ ਹੁਣ ਕਰੀਏ ਕੀ। ਦੇਖੋ ਪ੍ਰਵੀਨ ਜੀ, ਨੋਟਾ ਜਿੱਤਿਆ ਪੰਜਾਬ ਦੇ ਇੱਕ ਪਿੰਡ ਦੇ ਵਿੱਚ, ਤਾਂ ਉੱਥੇ ਹੁਣ ਇੱਕ ਭੰਬਲ ਭੂਸਾ ਇਹ ਖੜਾ ਹੋਇਆ, ਤਾਂ ਬਈ ਸਰਪੰਚ ਕੌਣ ਹੋਏਗਾ। ਉਹ ਗੱਲ ਇਹ ਆ ਕਿ ਜੇ ਨੋਟਾ ਜਿੱਤ ਜਾਂਦਾ ਆਮ ਤੌਰ ਤੇ ਲੋਕ ਸਭਾ ਜਾਂ ਵਿਧਾਨ ਸਭਾ ਇਲੈਕਸ਼ਨ 'ਚ, ਤਾਂ ਪ੍ਰਵੀਨ ਜੀ ਉਹਦਾ ਰੱਤੀ ਵੀ ਫਰਕ ਨਹੀਂ ਪੈਂਦਾ ਇਲੈਕਸ਼ਨ। ਠੀਕ ਹੈ ਜੀ। ਇੱਥੇ ਅੱਜ ਤੱਕ ਆਪਾਂ ਵੇਖਿਆ ਕਿ ਅਜਿਹਾ ਹੋਇਆ ਨਹੀਂ ਸੀ। ਠੀਕ ਹੈ ਨਾ ਜੀ। ਅਜਿਹਾ ਉਹ ਆਂਦੇ ਨਾ ਕਿ ਫਸਟ ਪਾਸ ਦਾ ਪੋਸਟ ਸਿਸਟਮ ਆਪਣੇ ਇੱਥੇ ਇਹੀ ਆ ਕਿ ਜਿਹੜਾ ਪਹਿਲਾਂ ਟੱਪ ਗਿਆ ਸੋ ਟੱਪ ਗਿਆ। ਹੁਣ ਜਿੱਦਾਂ ਆਪਾਂ ਕਦੇ ਇਸ ਤਰ੍ਹਾਂ ਦੀ ਗੱਲ ਸੁਣੀ ਨਹੀਂ ਸੀ, ਇਹ ਤਰਨ ਤਾਰਨ ਵਾਲੇ ਜਿਹੜੇ ਜੋਧਪੁਰੀਏ ਆ ਉਹਨਾਂ ਨੇ ਕਰਕੇ ਦਿਖਾ ਦਿੱਤਾ, ਕਰਕੇ ਦਿਖਾ ਦਿੱਤਾ। ਤਾਂ ਹੁਣ ਇਹ ਹੋਇਆ ਕਿ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਲੱਗਦਾ ਪਿਆ ਕਿ ਸਰਪੰਚ ਆਖਰ ਮੰਨਿਆ ਕਿਸ ਨੂੰ ਜਾਵੇ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਜੇਕਰ ਨੋਟਾਂ ਨੂੰ ਵੋਟਾਂ ਵਧੇਰੇ ਪੈ ਜਾਂਦੀਆਂ ਨੇ ਤਾਂ ਗੱਲ ਇਹ ਆ ਕਿ ਉਸ ਵੇਲੇ ਜਦੋਂ ਤੋਂ ਇਹ 2012 ਤੋਂ ਆਇਆ ਮੇਰੇ ਖਿਆਲ ਦੇ ਨਾਲ, ਜੇ ਮੈਂ ਨਹੀਂ ਭੁੱਲਦਾ ਤਾਂ ਜੀ, ਉਸ ਤੋਂ ਬਾਅਦ ਕਿਤੇ ਵੀ ਨੋਟਾਂ ਕਰਕੇ VOTING ਦੁਬਾਰਾ ਨਹੀਂ ਹੋਈ ਹੋਏਗੀ। ਠੀਕ ਹੈ ਨਾ ਜੀ। ਤਾਂ ਗੱਲ ਇਹ ਆ ਕਿ ਜਿਵੇਂ ਮੰਨ ਲਓ 100 ਲੋਕ ਵੋਟ ਕਰ ਰਹੇ ਆ, ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਕਿ ਫਸਟ ਪਾਸ ਦਾ ਪੋਸਟ ਸਿਸਟਮ ਹੁੰਦਾ ਉਹਦੇ ਚ ਕੀ ਹੁੰਦਾ ਕਿ ਮੰਨ ਲਓ 2 ਉਮੀਦਵਾਰ ਖਲੋਤੇ ਨੇ, 100 ਵੋਟਰ ਹੈ, 100 ਚੋਂ 99 ਨੇ ਨੋਟਾਂ ਨੂੰ ਪਾ ਦਿੱਤਾ, ਬਟ ਇੱਕ ਬਕਾਇਆ ਵੋਟ A ਨੂੰ ਪੈ ਗਈ, B ਦੀ 0 ਆ, A ਜੇਤੂ ਆ। ਤਾਂ ਇੱਥੇ ਹੁਣ ਪੰਚਾਇਤੀ ਐਕਟ ਦੇ ਵਿੱਚ, ਕਿਉਂਕਿ ਮੈਂ ਇਮਾਨਦਾਰੀ ਨਾਲ ਕਹਾਂ ਕਿ ਦੂਜਾ ਤਾਂ ਚਲੋ ਜੋ ਹੈਗਾ ਕੇਂਦਰ ਦਾ ਜੋ ਲੋਕ ਨੁਮਾਇੰਦਗੀ ਐਕਟ ਆ ਉਹ ਤੇ ਪੜ੍ਹਿਆ 1954 ਵਾਲਾ, ਪਰ ਇਹ ਨਹੀਂ ਮੈਂ ਪੜ੍ਹਿਆ ਕਿ ਇਹਦੀ ਜਿਹੜੀ ਵੋਟਿੰਗ ਪ੍ਰਣਾਲੀ ਆ ਕਿ ਇਹਦੇ ਚ ਇਸ ਤਰ੍ਹਾਂ ਦਾ ਨੋਟਾ ਵਾਲਾ ਜਿਹੜਾ ਪ੍ਰਬੰਧ ਹੈ ਉਹਦੇ ਚ ਕੀ ਆ। ਪਰ ਮੇਰਾ ਮੰਨਣਾ ਹੈ ਜੇ ਲੋਕ ਸਭਾ ਤੇ ਵਿਧਾਨ ਸਭਾ ਦਾ ਇਲੈਕਸ਼ਨ ਨੋਟਾਂ ਨੂੰ 99 ਵੋਟਾਂ ਮਿਲਣ ਦੀ ਸੂਰਤ ਚ ਵੀ 100 ਚੋਂ ਨਹੀਂ ਬਦਲਿਆ ਜਾ ਸਕਦਾ, ਤਾਂ ਇੱਕ ਮਿੰਟ ਕਿ ਜੋ ਇੱਥੇ ਬੀਬੀ ਜਿੱਤੀ ਆ, ਕਿਉਂਕਿ 2 ਬੀਬੀਆਂ ਖਲੋਤੀਆਂ ਸਨ। ਇੰਟਰਸਟਿੰਗ ਗੱਲ ਇਹ ਆ 2 ਬੀਬੀਆਂ ਖਲੋਤੀਆਂ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਬੀਬੀ ਜਿਹੜੀ ਆ ਉਹ ਸ਼ਾਇਦ ਲੈ ਗਈ ਆ ਮੇਰੇ ਖਿਆਲ ਦੇ ਨਾਲ, ਜੇ ਆਪਾਂ ਵੇਖੀਏ ਇੱਕ ਤਾਂ ਬੀਬੀ ਬਲਵਿੰਦਰ ਕੌਰ ਸੀ 271, ਤੇ ਰਾਣੀ ਜਿਹੜੀ ਸੀ ਉਹ ਲੈ ਕੇ ਗਈ ਆ 247। ਤਾਂ ਇਹਦਾ ਮਤਲਬ ਕਿ ਅਧਿਕਾਰੀ ਬੇਸ਼ੱਕ ਭੰਬਲ ਭੂਸੇ ਚ ਆ, ਲੋਕ ਬੇਸ਼ੱਕ ਭੰਬਲ ਭੂਸੇ ਚ ਆ, ਪਰ ਜਿਵੇਂ ਹੀ ਇਹ ਮੁਕਾਬਲਾ ਜਾਂ ਮਾਮਲਾ ਜਿਹੜਾ ਹੈ ਉਹ ਜਾਏਗਾ ਉੱਚ ਅਥਾਰਟੀ ਕੋਲ, ਤਾਂ ਉੱਥੇ ਜਾ ਕੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਆਪਾਂ ਆਪਣੇ ਦੋਸਤਾਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਮਝਾ ਰਹੇ ਹਾਂ, ਉੱਥੋਂ ਨਤੀਜਾ ਮੇਰੇ ਖਿਆਲ ਦੇ ਨਾਲ ਇਹੋ ਬਣ ਕੇ ਬੜੀਆਂ ਰੌਚਕ ਚੀਜ਼ਾਂ ਵਾਪਰੀਆਂ ਨੇ ਇਸ ਇਲੈਕਸ਼ਨ ਦੇ ਵਿੱਚ। ਤਾਂ ਉਹਨਾਂ ਰੌਚਕ ਕਥਾਵਾਂ ਚੋਂ ਇਹ ਵੀ ਇੱਕ ਹੈ ਕਿ ਨੋਟਾ ਸਰਪੰਚ ਬਣ ਗਿਆ। ਜੀ, ਚੋਣ ਕਮਿਸ਼ਨਰ ਨੂੰ ਲੈ ਕੇ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜੀ। ਪ੍ਰਵੀਨ ਜੀ, ਪਿਛਲੇ ਦਿਨੀ ਪਟੀਸ਼ਨਾਂ ਜਿਹੜੀਆਂ ਲਗਾਤਾਰ ਧੜੱਲੇ ਨਾਲ ਪਈਆਂ ਸਨ, ਹਾਈ ਕੋਰਟ ਦੇ ਵਿੱਚ ਗਈਆਂ ਸਨ,
ਤਾਂ ਉਦੋਂ ਸੁਣਵਾਈ ਜਦੋਂ ਹੋਈ ਤਾਂ ਅਚਾਨਕ ਰਿਕਾਰਡ ਤੇ ਇੱਕ ਤੱਥ ਆ ਗਿਆ ਕਿ ਜਿਹੜੇ ਇੱਥੇ ਸਭ ਲੱਗੇ ਹੋਏ ਨੇ ਚੋਣ ਕਮਿਸ਼ਨਰ, ਕਿਉਂਕਿ ਇੱਕ ਤਾਂ ਹੁੰਦੀ ਆ ਨਾ ਨੈਸ਼ਨਲ ਪੱਧਰ ਤੇ ਜਿਹੜਾ ਸਾਡਾ ਚੋਣ ਕਮਿਸ਼ਨ ਕੰਮ ਕਰਦਾ, ਕੇਂਦਰੀ ਚੋਣ ਕਮਿਸ਼ਨ, ਤਾਂ ਉਹਦੇ ਚ ਭਾਰਤੀ ਚੋਣ ਕਮਿਸ਼ਨ ਵੀ ਕਹਿ ਲਓ ਉਸਨੂੰ, ਤਾਂ ਉਹਦੇ ਚ ਇੱਕ ਮੁੱਖ ਕਮਿਸ਼ਨਰ ਹੁੰਦਾ, ਉਹਦੇ ਨਾਲ ਉਹ ਕਹਿ ਲਓ ਕਿ ਕਮਿਸ਼ਨਰ ਹੁੰਦੇ ਆ, ਮੁੱਖ ਚੋਣ ਕਮਿਸ਼ਨਰ ਤੇ ਦੂਸਰੇ ਹੋ ਗਏ ਚੋਣ ਕਮਿਸ਼ਨਰ। ਇਦਾਂ ਸੂਬਿਆਂ ਦੇ ਵਿੱਚ ਕਹਿ ਲਓ ਕਿ ਮੁੱਖ ਚੋਣ ਅਧਿਕਾਰੀ ਹੁੰਦਾ ਤੇ ਇੱਕ ਹੁੰਦਾ ਮੁੱਖ ਚੋਣ ਕਮਿਸ਼ਨਰ, ਜਿਹੜਾ ਕਮਿਸ਼ਨਰ ਜਿੱਦਾਂ ਚੋਣ ਕਮਿਸ਼ਨਰ ਕਹਿ ਲਓ। ਹੁਣ ਜਿਹੜਾ ਚੋਣ ਕਮਿਸ਼ਨਰ ਸੀਗਾ ਉਹਦੇ ਬਾਰੇ ਕਿਹਾ ਗਿਆ ਕਿ ਸਾਹਿਬ ਇਹ ਰਾਜ ਕਮਲ ਜੀ ਆ ਜਿਹੜੇ ਕਿ ਇਹ ਤੇ ਰਿਟਾਇਰ ਹੋ ਚੁੱਕੇ ਨੇ 31 ਮਾਰਚ ਨੂੰ। ਤਾਂ ਉਸ ਤੋਂ ਬਾਅਦ ਹਾਲਾਂਕਿ ਹਾਈ ਕੋਰਟ ਨੇ ਇਹਦੇ ਤੇ ਜਵਾਬ ਤਲਬੀ ਜ਼ਰੂਰ ਕੀਤੀ ਸੀ ਪਰ ਬਹੁਤੀ ਗੱਲ ਬਣੀ ਨਹੀਂ। ਉਸ ਤੋਂ ਬਾਅਦ ਕੀ ਹੋਇਆ ਕਿ ਇਹਦੇ ਤੋਂ ਇੱਕ ਕਹਿ ਲਓ ਅੱਡਰੀ ਪਟੀਸ਼ਨ ਪੈ ਗਈ ਆ ਇਸ ਮਾਮਲੇ ਤੇ ਕਿ ਬਈ ਇਹ ਕਿੱਦਾਂ ਹੋ ਸਕਦਾ, ਕਿਉਂਕਿ ਕਾਇਦਾ ਕੀ ਕਹਿੰਦਾ ਹੈ, ਕਾਨੂੰਨ ਕੀ ਕਹਿੰਦਾ। ਕਾਇਦਾ ਇਹ ਕਹਿੰਦਾ ਹੈ ਕਿ ਤੁਸੀਂ ਕਿਸੇ IAS ਨੂੰ ਤਾਂ ਸੂਬੇ ਦਾ ਮੁੱਖ ਚੋਣ ਕਮਿਸ਼ਨਰ ਬਣਾ ਸਕਦੇ ਹੋ, ਸਾਹਿਬ ਚੋਣ ਕਮਿਸ਼ਨਰ ਬਣਾ ਸਕਦੇ ਹੋ, ਬਟ ਇੱਥੇ ਮੁੱਖ ਵੀ ਨਾਲ ਲਾਉਣ ਦੀ ਲੋੜ ਨਹੀਂ, ਚੋਣ ਸੂਬਾਈ ਚੋਣ ਕਮਿਸ਼ਨਰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਇੱਕ IAS ਨੂੰ ਤੇ ਲਾ ਸਕਦੇ ਜੇ, ਪਰ ਜਿਹੜਾ ਬੰਦਾ ਰਿਟਾਇਰ ਹੋ ਚੁੱਕਾ ਸਾਬਕਾ IAS ਨੂੰ ਤੁਸੀਂ ਨਹੀਂ ਲਾ ਸਕਦੇ। ਜੇ ਤੁਸੀਂ ਸਾਬਕਾ ਕੋਈ ਲਾਉਣਾ ਹੈ ਤਾਂ ਫਿਰ ਉਹ ਹਾਈ ਕੋਰਟ ਦਾ ਜਸਟਿਸ ਹੋਣਾ ਚਾਹੀਦਾ ਹੈ। ਇਸੇ ਨੂੰ ਆਧਾਰ ਬਣਾਇਆ HC ਅਰੋੜਾ ਹੋਰਾਂ ਨੇ ਪਟੀਸ਼ਨ ਦੇ ਰੂਪ ਚ। ਤਾਂ ਗੱਲ ਇਹ ਆ ਕਿ ਇਹ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਜਿਸ ਬੰਦੇ ਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਦੇ ਕੇ ਇੱਥੇ ਰੋਕੀ ਰੱਖਿਆ ਇਹਨਾਂ ਨੇ, ਤਾਂ ਉਹ ਕਿਸ ਦੇ ਹੱਕ ਚ ਭੁਗਤੇਗਾ ਬਈ? ਆਪਣੀ ਤਾਂ ਗੱਲ ਜਿਹੜੀ ਹੈ ਕੋਈ ਉਹਲੇ ਵਾਲੀ ਨਹੀਂ ਹੁੰਦੀ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਕਿੱਥੇ ਤੇ ਕਿਸੇ ਨੇ ਜਾ ਕੇ ਘਰੇ ਵਿਹਲੇ ਬਹਿ ਜਾਣਾ ਆ, ਕਿੱਥੇ ਉਹ ਮਤਲਬ ਕਿ ਨਜ਼ਾਰੇ ਲੈ ਰਿਹਾ ਰਿਟਾਇਰਮੈਂਟ ਤੋਂ ਬਾਅਦ ਵੀ। ਕਿਸੇ ਦਾ ਹੱਕ ਕਿਸੇ ਦੀ ਝੋਲੀ 'ਚ ਹੈ ਤਾਂ ਫਿਰ ਕੰਪਰੋਮਾਈਜ਼ਡ ਹੋਣ ਲੱਗਿਆ ਕਿਹੜੀ ਦੇਰ ਲੱਗਦੀ ਹੈ ਸਾਹਿਬ। ਤੇ ਤੁਹਾਨੂੰ ਯਾਦ ਹੋਣਾ ਮੰਗਲ ਸੰਧੂ ਨੂੰ ਵੀ ਤਾਂ ਦੂਸਰੀ ਐਕਸਟੈਂਸ਼ਨ ਨੇ ਰਗੜਾਤਾ ਸੀਗਾ ਨਾ, ਹਾਲਾਂਕਿ ਬਾਅਦ ਕਲੀਨ ਚਿੱਟ ਮਿਲ ਗਈ ਆ। ਤੇ ਆ ਜਿਹੜਾ ਖਰੜ ਦੇ ਵਿੱਚ ਇੰਟਰਵਿਊ ਹੈ ਸਾਹਿਬ, ਤਾਂ ਉਹਦੇ ਵਿੱਚ ਵੀ ਤਾਂ ਜਿਹੜਾ ਸ਼ਿਵ ਕੁਮਾਰ ਇੰਸਪੈਕਟਰ ਹੈ ਸਾਹਿਬ, ਉਹ ਰਿਟਾਇਰ ਹੋ ਚੁੱਕਾ ਹੈ ਤੇ ਉਹਨੂੰ ਐਕਸਟੈਂਸ਼ਨ ਦੇ ਰੱਖੀ ਹੈ, ਨਾ ਮਿਲਿਆ। ਤਾਂ ਮਤਲਬ ਕਿ ਜਿਹੜੀ ਐਕਸਟੈਂਸ਼ਨ ਹੈ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਆਸਤ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਦੀ ਸਭ ਤੋਂ ਕਹਿ ਲਓ ਕਿ ਉਗੜਵੀਂ ਮਿਸਾਲ ਹੈ। ਤਾਂ ਹੁਣ ਦੇਖਦੇ ਹਾਂ ਹਾਈ ਕੋਰਟ ਇਹਦੇ ਤੇ ਅੱਗੇ ਕਿਸ ਤਰ੍ਹਾਂ ਦਾ ਕੋਈ ਹੁਕਮ ਪਾਸ ਕਰਦਾ ਹੈ। ਜੀ। ਤੇ ਬਹਿਰਾਈਚ ਹਿੰਸਾ ਜਿਹਦੇ ਬਾਰੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀਗੀ, ਇਸ ਮਾਮਲੇ ਦੇ ਵਿੱਚ ਹੁਣ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਜੀ। ਹਾਂਜੀ, ਨੇਪਾਲ ਬਾਰਡਰ ਤੋਂ ਨਾ ਥੋੜਾ ਜਿਹਾ ਉਰਾਂ ਜੀ ਇੱਕ ਇਨਕਾਊਂਟਰ ਹੋਇਆ। ਸ਼ਾਮੀ ਖਬਰ ਆ ਰਹੀ ਸੀਗੀ ਕਿ ਗੱਲ ਇਹ ਆ ਕਿ ਜਿਹੜੀ ਹੱਤਿਆ ਹੋਈ ਆ, ਜਿਹੜੇ ਮੁੰਡੇ ਬਾਰੇ ਆਪਾਂ ਵੈਸੇ ਵੀ ਗੱਲ ਕੀਤੀ ਸੀਗੀ ਕਿ ਉਹ ਚੜਿਆ ਝੰਡਾ ਲਾਉਣ, ਫਿਰ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ, ਕਿ ਉਸ ਮਾਮਲੇ 'ਚ 5 ਤੇ ਗ੍ਰਿਫਤਾਰ ਹੋਏ ਆ। ਤੇ ਜਿਹੜੇ ਕੁਝ ਮੁੱਖ ਮੁਲਜ਼ਮ ਸੀ ਜਿਨ੍ਹਾਂ 'ਚ ਸਰਫਰਾਜ਼ ਤੇ ਤਾਲੀਮ, ਇਹਨਾਂ ਦੋਨਾਂ ਦਾ ਇਨਕਾਊਂਟਰ ਹੋਇਆ। ਤੇ ਗੋਲੀਆਂ ਵੈਸੇ ਪੈਰਾਂ 'ਚ ਹੀ ਮਾਰੀਆਂ, ਤੁਹਾਨੂੰ ਪਤਾ ਹੀ ਆ ਯੂਪੀ ਦੀ ਪੁਲਿਸ ਕਿੱਥੇ ਮਾਰਦੀ ਹੈ ਗੋਲੀ, ਪਤਾ ਹੀ ਕੋਈ ਨਹੀਂ। ਪਰ ਇਹ ਸਾਫ਼ ਸੀ ਕਿ ਇਨਕਾਊਂਟਰ ਇਸ ਮਾਮਲੇ 'ਚ ਜ਼ਰੂਰ ਹੋਣਗੇ। ਪ੍ਰਵੀਨ ਜੀ, ਇਸ ਹਿੰਸਾ ਦਾ ਫੈਲਣ ਦਾ ਇੱਕ ਵੱਡਾ ਕਾਰਨ ਆਪਾਂ ਸ਼ਾਇਦ ਡਿਸਕਸ ਕੀਤਾ ਸੀ, ਜੇ ਰਹਿ ਗਿਆ ਤੇ ਉਹਨੂੰ ਆਪਾਂ ਹੁਣ ਵਿਚਾਰ ਲੈਂਦੇ ਹਾਂ ਕਿ ਦਰਅਸਲ ਇਹ ਹਿੰਸਾ ਫੈਲੀ ਹੀ ਇਸ ਕਰਕੇ ਸੀ ਕਿਉਂਕਿ ਇੱਕ ਭਾਜਪਾ ਦੇ ਲੀਡਰ ਨੇ ਬਹੁਤ ਸੋਹਣਾ ਕੰਮ ਕੀਤਾ, ਕਈ ਘੰਟਿਆਂ ਤੱਕ ਭੀੜ ਨੂੰ ਕਹਿ ਲਓ ਕਿ ਰੋਕੀ ਰੱਖਿਆ, ਵਰਚਾਈ ਰੱਖਿਆ। ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ। ਪ੍ਰਵੀਨ ਜੀ, ਉੱਥੇ ਪ੍ਰਸ਼ਾਸਨ ਤੋਂ ਮੰਗ ਇਹ ਕੀਤੀ ਜਾ ਰਹੀ ਸੀ ਕਿ 1 ਤੇ ਕਰੋੜ 1.5 ਕਰੋੜ ਰੁਪਈਆ ਸ਼ਾਇਦ ਮਾਲੀ ਇਮਦਾਦ, ਉਹ ਵੀ ਚਲੋ ਪ੍ਰਸ਼ਾਸਨ ਮੰਨ ਜਾਂਦਾ ਹੁੰਦਾ। ਤੁਹਾਨੂੰ ਪਤਾ ਹੀ ਆਪਣੇ ਵੀ ਇੱਥੇ ਕਈ ਵਾਰ ਕਰੋੜ ਮਾਲੀ ਇਮਦਾਦ ਜਿਹੜੀ ਉਹ ਦਿੱਤੀ ਜਾਂਦੀ ਹੈ। ਤਾਂ ਗੱਲ ਇਹ ਆ ਕਿ ਦੂਸਰੀ ਮੰਗ ਸੀ ਕਿ ਜਿਹੜੇ ਮੁਲਜ਼ਮ ਨੇ ਬਈ ਇਹਨਾਂ ਦੇ ਘਰਾਂ ਤੇ ਫੌਰੀ ਬਲਡੋਜ਼ਰ ਚੜਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਬਲਡੋਜ਼ਰ ਤੇ ਸੁਪਰੀਮ ਕੋਰਟ ਰੋਕ ਲਾ ਚੁੱਕਾ ਹੈ ਸਰ। ਜੀ ਬਲਡੋਜ਼ਰ ਤੇ ਸੁਪਰੀਮ ਕੋਰਟ ਰੋਕ ਲਾ ਚੁੱਕਾ ਹੈ ਕਿ ਭਾਈ ਕਿਤੇ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਬਲਡੋਜ਼ਰ ਨਹੀਂ ਚੱਲਣਾ ਚਾਹੀਦਾ, ਤਾਂ ਉਸ ਮੰਗ ਨੂੰ ਤਾਂ ਪੂਰਾ ਨਹੀਂ ਸੀ ਕੀਤਾ ਜਾ ਸਕਦਾ। ਪਰ ਇੱਕ ਹੋਰ ਆਪਸ਼ਨ ਤੇ ਰਹਿੰਦਾ ਸੀਗਾ ਨਾ ਕਿ ਜਦੋਂ ਵੀ ਇਹਨਾਂ ਨੂੰ ਫੜਨਾ ਹੈ ਇਹਨਾਂ ਦੇ ਗੋਲੀਆਂ ਮਾਰੋ, ਤਾਂ ਫਿਰ ਕਿਸੇ ਨਾ ਕਿਸੇ ਆਪਸ਼ਨ ਨੂੰ ਤਾਂ ਯੂਪੀ ਪੁਲਿਸ ਅਜ਼ਮਾਏਗੀ ਨਾ ਸਰ। ਜੀ ਬਿਲਕੁਲ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਅਹਿਮ ਵਰਤਾਰਿਆਂ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਤਾਂ ਜਿਹੜਾ ਅੰਨਦਾਤਾ ਹੈ, ਸਾਡਾ ਜਿਹੜਾ ਕਿਸਾਨ ਭਰਾ, ਉਹਦੇ ਬਾਰੇ, ਉਹਦੇ ਨਾਲ ਜੁੜੀਆਂ ਦੋ ਤਿੰਨ ਖਬਰਾਂ ਨੇ, ਉਹਨਾਂ ਨੂੰ ਲੈ ਕੇ, ਤੇ ਇੱਕ ਜਿਹੜੀ ਪੰਥਕ ਸਿਆਸਤ ਹੈ, ਜਿਹਦੇ ਬਾਰੇ ਆਪਾਂ ਲੰਘੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਦਿਨ ਚਰਚਾ ਕੀਤੀ ਸੀਗੀ, ਵਿਰਸਾ ਸਿੰਘ ਵਲਟੋਆ ਦੇ ਬਿਆਨ ਤੋਂ ਬਾਅਦ ਤੇ ਉਸ ਤੋਂ ਬਾਅਦ ਜੋ ਕੁਝ ਵੀ ਵਾਪਰਿਆ, ਉਹਨਾਂ ਸਾਰੇ ਵਰਤਾਰਿਆਂ ਨੂੰ ਲੈ ਕੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਗੱਲ ਕਰ ਹੀ ਚੁੱਕਿਆ। ਪਰ ਇਸ ਤੋਂ ਇਲਾਵਾ ਵੀ, ਇਸ ਤੋਂ ਬਿਨਾਂ ਵੀ ਕਈ ਹੋਰ ਪਹਿਲੂ ਨੇ ਜਿਨ੍ਹਾਂ ਤੇ ਚਰਚਾ ਹੋਣੀ ਜ਼ਰੂਰੀ ਹੈ। ਸਾਡੀਆਂ ਸਿਆਸੀ ਪਾਰਟੀਆਂ ਦੇ ਮੁਹਾਂਦਰੇ, ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਵਿਚਾਰਧਾਰਾ, ਉਹ ਸਾਰਾ ਕੁਝ ਬਦਲ ਰਿਹਾ ਹੈ। ਅਕਾਲੀ ਦਲ ਵੀ ਇਸ ਮਾਮਲੇ ਦੇ ਵਿੱਚ ਕੋਈ ਅਣਛੋਇਆ ਨਹੀਂ ਹੈ। ਅਕਾਲੀ ਦਲ ਤੋਂ, ਜਿਸ ਅਕਾਲੀ ਦਲ ਨੂੰ 1970ਵਿਆਂ ਦੇ ਵਿੱਚ ਇਹ ਅਹਿਦ ਲਿਆ ਸੀਗਾ ਕਿ ਅਸੀਂ ਧਾਰਮਿਕ ਜਿਹੜੀਆਂ ਸੰਸਥਾਵਾਂ, ਜਥੇਬੰਦੀਆਂ, ਉਹਨਾਂ ਦੀ ਰੱਖਿਆ ਕਰਾਂਗੇ, ਉਹਨਾਂ ਦੇ ਨਾਲ ਖੜਾਂਗੇ, ਉਹੀ ਅਕਾਲੀ ਦਲ 1996-97 ਤੱਕ ਆਉਂਦਾ, ਉਹ ਕਹਿੰਦਾ ਕਿ ਅਸੀਂ ਪੰਜਾਬੀ ਪਾਰਟੀ ਹਾਂ। ਇਸ ਮਾਮਲੇ ਦੇ ਵਿੱਚ ਇੱਕ ਹੁਸ਼ਿਆਰਪੁਰ ਤੋਂ ਸੱਜਣ ਨੇ, ਸ਼ਾਇਦ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਨੇ ਅਕਾਲੀ ਦਲ ਨੂੰ ਕਿਹਾ ਵੀ ਸੀਗਾ ਕਿ ਜੇਕਰ ਤੁਸੀਂ ਸਿਆਸੀ ਪਾਰਟੀ ਹੈ, ਜੇਕਰ ਤੁਸੀਂ ਸਾਰੇ ਧਿਰਾਂ ਦੀ ਪਾਰਟੀ ਹੈ, ਤਾਂ ਫਿਰ ਤੁਸੀਂ ਐਸਜੀਪੀਸੀ ਚੋਣਾਂ ਨਹੀਂ ਲੜ ਸਕਦੇ। ਐਸਜੀਪੀਸੀ ਚੋਣ ਲੜਨ ਦੇ ਲਈ ਤਾਂ, ਜੇਕਰ ਤੁਹਾਡੇ ਬੰਦੇ ਲੜਨਾ ਚਾਹੁੰਦੇ, ਤਾਂ ਉਹਦੇ ਲਈ ਤਾਂ ਸਭ ਤੋਂ ਪਹਿਲਾਂ ਕਿ ਉਹ ਪਾਰਟੀ ਫਿਰ ਪੰਥ ਨੂੰ ਪਰਨਾਈ ਪਾਰਟੀ ਹੋਵੇ। ਖੈਰ, ਜੋ ਅੱਜ ਵਾਪਰ ਰਿਹਾ, ਇਹਦੀ ਸ਼ੁਰੂਆਤ ਇੱਕ ਦਹਾਕਾ ਪਹਿਲਾਂ ਸਾਨੂੰ ਲੱਗਦੀ ਹੈ, ਪਰ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਹੈ। ਉਹ ਕਿਵੇਂ ਹੋ ਚੁੱਕੀ ਹੈ, ਇਹਦੇ ਬਾਰੇ ਆਪਾਂ ਚਰਚਾ ਬ੍ਰੇਕ ਤੋਂ ਬਾਅਦ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਤੇ ਜਾਣ ਤੋਂ ਪਹਿਲਾਂ ਜੋ ਇਸ ਟਾਈਮ ਵਰਤਾਰੇ ਵਾਪਰ ਰਹੇ ਨੇ ਲਗਾਤਾਰ, ਵਿਰਸਾ ਸਿੰਘ ਵਲਟੋਆ ਨੇ ਜੋ ਬਿਆਨਬਾਜ਼ੀ ਕੀਤੀ ਸੀ ਕਿ ਮੈਂ ਖੰਡਾ ਖੜਕਾ ਦਿਆਂਗਾ, ਤਾਂ ਇਹ ਜਦੋਂ ਆਪਾਂ ਕਿਸੇ ਵੀ ਅਹੁਦੇ ਤੇ ਬੈਠੇ ਬੰਦੇ ਨੂੰ ਵੰਗਾਰ ਰਹੇ ਹੁੰਦੇ ਆ, ਤਾਂ ਆਪਾਂ ਉਹਦੀ ਚੇਅਰ ਨੂੰ ਵੀ ਵੰਗਾਰ ਰਹੇ ਹੁੰਦੇ ਆ। ਸਾਨੂੰ ਇਹ ਸਮਝਣਾ ਚਾਹੀਦਾ ਹੈ। ਔਰ ਜਿਹੜਾ ਕਿਸੇ ਵੀ ਥਾਂ ਦੀ, ਕਿਸੇ ਇਤਿਹਾਸਿਕ ਚੀਜ਼ ਦੀ ਜਿਹੜੀ ਮਹੱਤਤਾ ਹੈ, ਉਹ ਸਿਰਫ ਉਸ ਇਮਾਰਤ ਕਰਕੇ ਹੀ ਨਹੀਂ ਹੈ, ਉਹਦੇ ਵਿਧੀ ਵਿਧਾਨ, ਉਹਦੇ ਸਿਧਾਂਤ ਕਰਕੇ ਹੈ। ਤੇ ਜਿਹੜਾ ਬੰਦਾ ਉੱਥੇ ਬੈਠਾ ਉਸ ਚਲਾ ਰਿਹਾ ਉਸ ਸਿਸਟਮ ਨੂੰ, ਚੇਅਰ ਨੂੰ, ਮੰਨ ਲਓ ਕੋਈ ਸਕੂਲ ਹੈ, ਸਕੂਲ ਦੇ ਵਿੱਚ ਸਕੂਲ ਦਾ ਸਿਧਾਂਤ ਕੀ ਹੈ ਕਿ ਇੱਥੇ ਇੱਕ ਅਨੁਸ਼ਾਸਨ ਹੈ, ਇੱਥੇ ਜਵਾਕਾਂ ਨੇ ਪੜ੍ਹਨ ਆਉਣਾ, ਉਹਨਾਂ ਨੂੰ ਪ੍ਰੋਪਰ ਡਰੈਸ ਦੇ ਵਿੱਚ ਹੋਣੇ ਚਾਹੀਦੇ, ਜਿਵੇਂ ਜਿੱਥੇ ਆਪਾਂ ਪੜ੍ਹੇ ਆ ਉੱਥੋਂ ਦੀ ਮੈਂ ਗੱਲ ਕਰਦਾ, ਇੱਧਰ ਦੀ ਮੈਨੂੰ ਪਤਾ ਨਹੀਂਗਾ। ਤੇ ਉਹ ਪੂਰੇ ਟਾਈਮ ਤੇ ਸਕੂਲ ਖੁੱਲਦਾ, ਟਾਈਮ ਤੇ ਬੰਦ ਹੁੰਦਾ, ਤੇ ਹਰ ਕਲਾਸ ਦਾ ਇੱਕ ਟਾਈਮ ਹੈ, ਬੱਚਿਆਂ ਨੂੰ ਛੁੱਟੀ ਦੇਣ ਦਾ, ਅੱਧੀ ਛੁੱਟੀ ਦਾ ਵੀ ਇੱਕ ਟਾਈਮ ਹੈ, ਹਰ ਜਿਹੜੀ ਕਲਾਸ ਹੈ, ਹਰ ਜਿਹੜਾ ਵਿਸ਼ਾ ਉਹਦੇ ਲਈ ਇੱਕ ਪ੍ਰੋਪਰ ਟਾਈਮ ਹੈ ਕਿ 45 ਮਿੰਟ ਇਸ ਵਿਸ਼ੇ ਦੇ ਫਲਾਂ ਮਾਸਟਰ ਪੜ੍ਹਾਊਗਾ, ਫਲਾਂ ਮੈਡਮ ਪੜ੍ਹਾਊਗੀ। ਮਤਲਬ ਇੱਕ ਵਿਵਸਥਾ ਹੈ, ਇੱਕ ਸਟਰਕਚਰ ਹੈ, ਇੱਕ ਇਮਾਰਤ ਹੈ, ਉਹ ਇੱਕ ਵਿਵਸਥਾ ਦੇ ਤਹਿਤ ਚੱਲਦੀ ਹੈ, ਇੱਕ ਸਿਧਾਂਤ ਦੇ ਤਹਿਤ ਚੱਲਦੀ ਹੈ। ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਇਤਿਹਾਸਿਕ ਥਾਵਾਂ ਨੇ, ਸ੍ਰੀ ਅਕਾਲ ਤਖਤ ਸਾਹਿਬ, ਜਿਹਨੂੰ ਇਹ ਵੀ ਆਪਾਂ ਹਮੇਸ਼ਾ ਲੋਕ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਕਹਿੰਦੇ ਨੇ ਕਿ ਦਿੱਲੀ ਦਾ ਤਖਤ ਤੇ ਅਕਾਲ ਤਖਤ ਜਿਹੜਾ, ਉਹ ਅਕਾਲ ਤਖਤ ਦਿੱਲੀ ਤਖਤ ਨੂੰ ਵੰਗਾਰਦਾ, ਇਸ ਕਰਕੇ ਉਹਦੀ ਜਿਹੜੀ ਪਾਵਰ, ਉਹਦੀ ਜਿਹੜੀ ਊਰਜਾ ਉਹ ਇੰਨੀ ਆ। ਪਰ ਜਦੋਂ ਆਪਾਂ ਇਸ ਤੋਂ ਵੀ ਅੱਗੇ ਉਹਨਾਂ ਬੁੱਧੀਜੀਵੀਆਂ ਨੂੰ ਪੜ੍ਹਦੇ ਹਾਂ, ਤਾਂ ਇੱਕ ਬੜੀ ਸੋਹਣੀ ਗੱਲ ਕਿਸੇ ਨੇ ਦੱਸੀ, ਸਾਂਝੀ ਕੀਤੀ। ਉਹ ਕਹਿੰਦੇ ਕਿ ਕਈ ਵਾਰੀ ਆਪਾਂ ਇਹ ਕਹਿ ਜਾਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਖਾਲਸਾ ਰਾਜ ਜਿਨ੍ਹਾਂ ਨੇ ਸਥਾਪਿਤ ਕੀਤਾ, ਉਹਨਾਂ ਦੀ ਬਹੁਤ ਧੱਕ ਸੀ, ਤੇ ਉਹਨਾਂ ਦੀ ਗੱਲ ਕਰਦੇ ਕਰਦੇ ਕਹਿੰਦੇ ਕਈ ਵਾਰੀ ਆਪਾਂ ਆਪਣੀਆਂ ਧਾਰਮਿਕ ਸੰਸਥਾਵਾਂ ਨੂੰ ਛੋਟਿਆਂ ਕਰਕੇ ਦੇਖ ਲੈਂਦੇ ਹਾਂ। ਕਿਸੇ ਨੇ ਸਪੀਚ ਦਿੱਤੀ ਹੋਣੀ ਹੈ ਤੇ ਉਹਦੇ ਵਿੱਚ ਉਹਨੇ ਇੱਕ ਗੱਲ ਕੋਟ ਕਰਤੀ ਹੋਣੀ, ਉੱਥੇ ਕੋਈ ਸਿੱਖ ਬੁੱਧੀਜੀਵੀ ਬੈਠੇ ਸੀ, ਫਿਰ ਉਹਨਾਂ ਨੇ ਆਪਣੀ ਟਿੱਪਣੀ ਕੀਤੀ। ਉਹ ਟਿੱਪਣੀ ਕੀ ਕਰਦੇ ਆ, ਉਹ ਟਿੱਪਣੀ ਸੁਣਨ ਵਾਲੀ ਆ। ਉਹ ਕਹਿੰਦੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਸਤਲੁਜ ਪਾਰ ਨਹੀਂ ਸੀ ਜਾ ਸਕਦਾ ਜਦੋਂ ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਸੰਧੀ ਹੋਈ, ਕਿਉਂਕਿ ਰਾਜ ਆ ਵੰਡਿਆ ਹੋਇਆ, ਤੁਹਾਡੀਆਂ ਤਾਕਤਾਂ, ਤੁਹਾਡੀ ਜਿਹੜੀ ਇੱਕ ਰਾਜ ਦੀ ਜਿਹੜੀ ਸ਼ਾਨ ਹੈ, ਰਾਜ ਦਾ ਜਿਹੜਾ ਕੰਮਕਾਰ ਦਾ ਤਰੀਕਾ, ਉਹ ਇੱਕ ਸਰਹੱਦ ਆ ਨਾ ਉਹਦੀ। ਤਾਂ ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਤਾਂ ਉੱਥੇ ਨਹੀਂ ਸੀ ਜਾ ਸਕਦਾ ਸਤਲੁਜ ਪਾਰ, ਪਰ ਜਥੇਦਾਰ ਅਕਾਲ ਤਖਤ ਸਾਹਿਬ ਉਹ ਉਸ ਤੋਂ ਕਿਤੇ ਗਾਂਹ ਵੀ ਜਾ ਸਕਦੇ ਸੀ, ਉਹਨਾਂ ਦੀ ਕੋਈ ਹੱਦ ਨਹੀਂ ਸੀ। ਇਸ ਕਰਕੇ ਅਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਸਿਰਮੌਰ ਹੈ, ਔਰ ਰਿਹਾ ਤੇ ਹੈ ਤੇ ਰਹੇਗਾ, ਆਪਾਂ ਇਹ ਗੱਲ ਕਰਦੇ ਹਾਂ। ਪਰ ਜਿਹੜੇ ਲੋਕ ਇੱਥੇ ਆਏ, ਜਿਨ੍ਹਾਂ ਨੂੰ ਇਹ ਸਿਧਾਂਤ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਨ੍ਹਾਂ ਨੇ ਇਹਨੂੰ ਅੱਗੇ ਲਿਜਾਣਾ ਸੀ, ਤੇ ਲੋਕਾਂ ਦੇ ਵਿੱਚ ਇਸ ਤਖਤ ਪ੍ਰਤੀ ਸਮਰਪਣ ਹੋ ਕੇ ਲੋਕਾਂ ਦੇ ਵਿੱਚ ਇਹ ਸਵੀ ਜਿਹੜੀ ਆ ਬਰਕਰਾਰ ਰੱਖਣੀ ਸੀ ਕਿ ਜੋ ਵਿਧੀ ਵਿਧਾਨ ਆ ਮੈਂ ਉਹਦੇ ਤਹਿਤ ਕੰਮ ਕਰਦਾ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਜਦੋਂ ਬਾਦਲ ਦੀ ਸੱਤਾ ਦੁਬਾਰਾ ਰਿਪੀਟ ਹੁੰਦੀ ਹੈ 2012 ਦੇ ਵਿੱਚ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਵਾਪਰਦੀਆਂ ਜਿਹੜੀਆਂ ਕਿ ਇਤਿਹਾਸਕ ਹੋ ਨਿਬੜਦੀਆਂ, ਤੇ ਉਹਨਾਂ ਚੀਜ਼ਾਂ ਦਾ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਉੱਤੇ ਡੂੰਘਾ ਅਸਰ ਛੱਡਦੀਆਂ ਨੇ, ਉਹ ਅਮਿੱਟ ਛਾਪ ਛੱਡਦੀਆਂ ਨੇ। ਸਿੱਟਾ ਕੀ ਨਿਕਲਦਾ ਕਿ ਸਿੱਖ ਵੋਟਰ ਜਿਹੜਾ ਅਕਾਲੀ ਦਲ ਨੂੰ ਪਰਨਾਇਆ ਹੋਇਆ ਸੀ, ਅਕਾਲੀ ਦਲ ਬਾਦਲ ਤੋਂ ਆਪਣੀ ਦੂਰੀ ਬਣਾ ਲੈਂਦਾ, ਤੇ ਇਹ ਅਕਾਲੀ ਦਲ ਜਿਹੜਾ ਕਿ ਅਕਾਲੀ ਦਲ ਬਾਦਲ ਦੇ ਵਿੱਚ ਤਬਦੀਲ ਹੋਇਆ ਸੀ, ਉਹ ਸਿਆਸੀ ਤੌਰ ਤੇ ਹਾਸ਼ੀਆਗ੍ਰਸਤ ਹੋ ਜਾਂਦਾ ਹੈ। ਅੱਜ ਉਹਨਾਂ ਲੀਡਰਾਂ ਦੀ ਬੋਲੀ ਦੇਖ ਲਓ, ਜਿਹੜੇ ਲੀਡਰ ਸਟੇਜਾਂ ਤੋਂ, ਮੈਂ ਹਮੇਸ਼ਾ ਜਥੇਦਾਰਾਂ ਦੇ ਕਿਰਦਾਰ ਦੀ ਗੱਲ ਕਰਦਾ ਹੁੰਦਾ, ਪਰ ਇਹ ਉਹਨਾਂ ਸਮਿਆਂ ਦੇ ਕਿਰਦਾਰ ਆ ਜਦੋਂ ਭਲੇ ਵੇਲੇ ਹੁੰਦੇ ਸੀ, ਜਦੋਂ ਜਥੇਦਾਰਾਂ ਦਾ ਸਮਾਜਿਕ ਰੁਤਬਾ ਬਹੁਤ ਵੱਡਾ ਹੁੰਦਾ ਸੀਗਾ। ਉਹ ਲੀਡਰ ਅੱਜ ਉਸ ਤਖਤ ਨੂੰ ਵੰਗਾਰ ਰਹੇ ਨੇ। ਉਸ ਤਖਤ ਨੂੰ ਵੰਗਾਰਨ ਦਾ ਇੱਕ ਬਹੁਤ ਵੱਡਾ ਕਾਰਨ ਹੈ ਉਹ ਇਹ ਕਿ ਉਸ ਤਖਤ ਨੂੰ ਚਲਾਉਣ ਵਾਲਾ ਜਿਹੜਾ ਪ੍ਰਬੰਧਨ ਹੈ, ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹਨਾਂ ਲੋਕਾਂ ਨੇ ਸਮੇਂ ਦੀ ਮੰਗ ਦੇ ਮੁਤਾਬਕ, ਮਰਿਆਦਾ ਦੇ ਮੁਤਾਬਕ, ਸਿਧਾਂਤ ਦੇ ਮੁਤਾਬਕ ਫੈਸਲੇ ਨਹੀਂ ਲਏ। ਲੋਕ ਇਸ ਕਰਕੇ ਉਹਨਾਂ ਲੋਕਾਂ ਤੋਂ, ਤਖਤ ਸਾਹਿਬ ਤੋਂ ਨਹੀਂ ਮੁਨਕਰ ਹੋ ਸਕਦੇ ਕਦੇ ਵੀ, SGPC ਤੋਂ ਨਹੀਂ ਮੁਨਕਰ ਹੋ ਸਕਦੇ, ਉਹਨਾਂ ਲੋਕਾਂ ਤੋਂ ਜ਼ਰੂਰ ਮੁਨਕਰ ਨੇ। ਗਿਆਨੀ ਗੁਰਬਚਨ ਸਿੰਘ ਉਹ ਚਲੇ ਗਏ ਨੇ, ਇਸ ਦੀ ਜ਼ਿੰਮੇਵਾਰੀ ਸੀਗੀ ਉਹਨਾਂ ਕੋਲੇ। ਕਾਰਜਕਾਰੀ ਜਥੇਦਾਰ ਲਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ। ਅੱਜ ਉਹਨਾਂ ਦੇ ਨਾਲ ਹੀ ਵਿਰਸਾ ਸਿੰਘ ਵਲਟੋਆ ਦਾ ਟਸਲ ਚੱਲਦੀ ਆ, ਉਹਨਾਂ ਦੇ ਬਾਬਤ, ਉਹਨਾਂ ਦੀਆਂ ਧੀਆਂ ਦੇ ਬਾਬਤ ਬਹੁਤ ਮੰਦਾ ਚੰਗਾ ਬੋਲਿਆ ਗਿਆ, ਔਰ ਉਹ ਨਹੀਂ ਸੀ ਬੋਲਣਾ ਚਾਹੀਦਾ। ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀਗਾ ਕਿ ਤੁਸੀਂ ਜੋ ਵਿਧੀ ਵਿਧਾਨ ਆ, ਜੋ ਸਿਧਾਂਤ ਹੈ, ਸਿੱਖੀ ਰਹਿਤ ਮਰਿਆਦਾ ਹੈ, ਜੋ ਤਖਤ ਦੇ ਜੋ ਸਿਧਾਂਤ ਦੇ ਮੁਤਾਬਕ ਜਿਹੜੇ ਫੈਸਲੇ ਸੰਗਤ ਪ੍ਰਵਾਨ ਕਰਦੀ ਹੈ ਜਾਂ ਜਿਹੜੇ ਹੁੰਦੇ ਆਏ ਨੇ ਇਤਿਹਾਸ ਦੇ ਵਿੱਚ, ਤੁਸੀਂ ਉਹਨਾਂ ਦੇ ਤਹਿਤ ਫੈਸਲੇ ਲੈਣੇ ਆ, ਉਹਨਾਂ ਦੇ ਤਹਿਤ ਆਪਣੀ ਕਾਰਗੁਜ਼ਾਰੀ ਦਿਖਾਉਣੀ ਹੈ।
ਪਰ ਬੜੀ ਮੰਦਭਾਗੀ ਗੱਲ ਇਹ ਵਾਪਰੀ ਕਿ ਉੱਥੇ ਚੀਜ਼ਾਂ ਪਾਲਣ ਨਹੀਂ ਹੋ ਸਕਿਆ ਸਮੇਂ ਦੇ ਉੱਤੇ। ਜਦੋਂ ਸਮੇਂ ਦੀ ਮੰਗ ਸੀ ਕਿ ਸਰਕਾਰ ਦੇ ਖਿਲਾਫ ਐਕਸ਼ਨ ਲਿਆ ਜਾਵੇ, ਸਰਕਾਰ ਨੂੰ ਪੁੱਛਿਆ ਜਾਵੇ ਕਿ ਭਾਈ ਇਹ ਤੁਸੀਂ ਬੇਅਦਬੀ ਕੀਤੀ ਹੈ ਜਾਂ ਤੁਹਾਡੇ ਰਾਜ ਦੇ ਵਿੱਚ ਹੋਈ ਹੈ ਜਾਂ ਤੁਹਾਡੀ ਸਰਕਾਰ ਇਹਦੇ ਤੇ ਕੀ ਕਰ ਰਹੀ ਹੈ, ਤਲਬੀ ਹੋਣੀ ਚਾਹੀਦੀ ਸੀ, ਬਹੁਤ ਕੁਝ ਹੋਰ ਹੋਣਾ ਚਾਹੀਦਾ ਸੀ ਰਹਿਤ ਮਰਿਆਦਾ ਦੇ ਮੁਤਾਬਕ ਤਾਂ, ਪਰ ਉਹ ਨਹੀਂ ਹੋ ਸਕਿਆ। ਉੱਥੇ ਅਸੀਂ ਗੈਰ ਹਾਜ਼ਰ ਸੀਗੇ ਜਿੱਥੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ, ਔਰ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਔਰ ਉਸ ਤੋਂ ਬਾਅਦ 2 ਸਿੱਖ ਨੌਜਵਾਨਾਂ ਤੇ ਗੋਲੀ ਚੱਲੀ ਪੰਜਾਬ ਦੇ ਵਿੱਚ, ਔਰ ਉਹਨਾਂ ਮਾਮਲਿਆਂ ਤੇ ਸਰਕਾਰ ਕੁਝ ਨਹੀਂ ਕਰ ਸਕੀ। ਸਰਕਾਰ ਕਹਿੰਦੀ ਜੀ ਅਸੀਂ ਜਾਂਚ ਕਰ ਰਹੇ ਹਾਂ, ਔਰ ਡੇਰਾ ਸਿਰਸਾ ਨੂੰ ਮਾਫੀ, ਫਿਰ ਸੰਗਤ ਦੀ ਗੋਲਕ ਦੇ ਵਿੱਚੋਂ 90 ਲੱਖ ਦੇ ਇਸ਼ਤਿਹਾਰ। ਸੋ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ, ਅੱਜ ਵਿਰਸਾ ਸਿੰਘ ਵਲਟੋਆ ਇਹ ਗੱਲ ਕਰਦੇ ਨੇ ਕਿ ਜੀ ਦਿੱਲੀ ਬੀਜੇਪੀ RSS ਇਹ ਚਲਾ ਰਹੀ ਹੈ, ਇਹਨਾਂ ਦੇ ਪ੍ਰਭਾਵ ਅਧੀਨ ਹੈ। ਤੇ ਜੇ ਆਪਾਂ ਉਦੋਂ ਵੀ ਇਹ ਸਵਾਲ ਚੁੱਕਿਆ ਸੀਗਾ ਕਿ ਜਿਨ੍ਹਾਂ ਨੇ ਇਸ ਪ੍ਰਭਾਵ ਤੋਂ ਮੁਕਤ ਕਰਾਉਣਾ ਸੀ ਉਹ ਲੋਕ ਤਾਂ ਖੁਦ ਇਹਨਾਂ ਚੀਜ਼ਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਕਿ ਨਹੀਂ ਜੀ ਹੋਰ ਕਿਸੇ ਬੰਦੇ ਨੂੰ ਤਨਖਾਹੀਆ ਕਰਾਰ ਦੇ ਦਿਓ, ਬਾਦਲ ਪਰਿਵਾਰ ਅੰਨੀ ਨਹੀਂ ਤੁਸੀਂ ਆਉਣਾ, ਹੋਰ ਕਿਸੇ ਬੰਦੇ ਨੂੰ ਜੋ ਮਰਜ਼ੀ ਡਿਊਟੀ ਉਹਦੀ ਲਾਈ ਚਲੋ, ਪੰਥ ਦੇ ਵਿੱਚੋਂ ਛੇਕ ਦਿਓ, ਕੁਛ ਮਰਜ਼ੀ ਕਰ ਦਿਓ, ਪਰ ਇੱਕ ਖਾਸ ਧਿਰ ਪ੍ਰਤੀ ਤੁਸੀਂ ਨਰਮ ਗੋਸ਼ਾ ਰੱਖਣਾ ਹੈ। ਸਿਧਾਂਤ ਕਿਸੇ ਖਾਸ ਧਿਰ ਪ੍ਰਤੀ ਨਹੀਂ ਰੱਖਦਾ, ਸਿਧਾਂਤ ਤਾਂ ਫਿਰ ਸਿਧਾਂਤ ਆ, ਤਖਤ ਤਾਂ ਫਿਰ ਤਖਤ ਹੈ। ਉਹਨੇ ਕਿਸੇ ਨਾਲ ਇਹ ਨਹੀਂ ਗਾ ਕਿਸੇ ਰਾਜ ਦੇ ਆਧਾਰ ਤੇ, ਕਿਸੇ ਰੇਸ ਦੇ ਆਧਾਰ ਤੇ, ਕਿਸੇ ਲਿੰਗ ਦੇ ਆਧਾਰ ਤੇ, ਜੈਂਡਰ ਦੇ ਆਧਾਰ ਤੇ ਨਹੀਂ। ਜਿਹੜਾ ਵਿਧਾਨ ਆ ਨਾ, ਵਿਧਾਨ ਨੇ ਆਪਣੇ ਮੁਤਾਬਿਕ ਚੱਲਣਾ ਹੁੰਦਾ, ਪਰ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਵਿਧਾਨ ਨੂੰ ਅੱਗੇ ਲੈ ਕੇ ਜਾਣਾ ਸੀ, ਜਿਨ੍ਹਾਂ ਨੇ ਮਰਿਆਦਾ ਨੂੰ ਅੱਗੇ ਲੈ ਕੇ ਜਾਣਾ ਸੀ, ਉਹਨਾਂ ਨੂੰ ਲੋਕਾਂ ਨੂੰ ਦੱਸਣਾ ਸੀ। ਔਰ ਜੇਕਰ ਪਹਿਲਾਂ ਦੇ ਰਾਜੇ ਤੱਕ ਜਿਨ੍ਹਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ, ਜੇਕਰ ਉਹ ਤਲਬ ਹੁੰਦੇ ਰਹੇ ਨੇ, ਜੇਕਰ ਉਹਨਾਂ ਨੂੰ ਸਜ਼ਾ ਲਾਈ ਜਾ ਸਕਦੀ ਹੈ ਕਿ ਕੋੜੇ ਵੱਜਣਗੇ, ਜੇਕਰ ਉਹਨਾਂ ਦੀਆਂ ਆਈਆਂ ਰਸਦਾਂ ਮੁੜੀਆਂ ਜਾ ਸਕਦੀਆਂ, ਤੇ ਆ ਤਾਂ ਸਰਕਾਰ ਆ, ਇਹ ਤਾਂ ਫਿਰ ਉਹਦੀ ਤਾਂ ਚਲੋ ਬਹੁਤ ਵੱਡਾ ਦਾਇਰਾ ਸੀ। ਉਹ ਤਾਂ ਆਪਣੇ ਆਪ ਦੇ ਵਿੱਚ, ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਅਮਰੀਕਾ ਪਾਵਰ ਆ, ਫਲਾਂ ਜਿਹੜੀ ਸੂਬਾ ਪਾਵਰ ਹੈ, ਜਾਂ ਫਲਾਂ ਹਰ ਇੱਕ ਦੇਸ਼ ਦੀ ਆਪਣੀ ਇੱਕ ਡਿਗਨਿਟੀ ਹੈ, ਆਪਣਾ ਇੱਕ ਸਿਧਾਂਤ ਹੈ, ਉਹ ਤਾਂ ਉਸ ਲੈਵਲ ਦੀ ਗੱਲ ਸੀ। ਤੇ ਤਾਂ ਫਿਰ ਆਪਣਾ ਪੰਜਾਬ ਸਰਕਾਰ ਹੈ। ਸਰਕਾਰਾਂ ਤਾਂ ਇੱਕ ਅਲੱਗ ਤਰੀਕੇ ਦੀਆਂ ਚੀਜ਼ਾਂ, ਜੋ ਪੰਥ ਦੀ ਸਰਕਾਰ ਉਹ ਇੱਕ ਅਲੱਗ ਤਰ੍ਹਾਂ ਦੀ ਸਰਕਾਰ ਹੈ, ਪਰ ਉਦੋਂ ਨਹੀਂ ਹੋ ਸਕਿਆ। ਤੇ ਸਿੱਟਾ ਅੱਜ ਇਹ ਨਿਕਲ ਰਿਹਾ ਕਿ ਅੱਜ ਜਿਹੜੇ ਲੋਕ ਪ੍ਰਬੰਧਨ ਦੇ ਵਿੱਚ ਨੇ ਉਹਨਾਂ ਤੋਂ ਹਾਕ ਨਹੀਂ ਪੱਟੀ ਜਾ ਰਹੀ। ਅੱਜ ਤੁਸੀਂ ਧਾਮੀ ਸਾਹਿਬ ਦਾ ਬਿਆਨ ਦੇਖ ਲਓ, ਉਹ ਕਹਿੰਦੇ ਜੀ ਜੋ ਹੋ ਰਿਹਾ ਮੰਦਭਾਗਾ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਕੀ ਸਿਰਫ ਇੰਨੀ ਜ਼ਿੰਮੇਵਾਰੀ ਹੈ ਤੁਹਾਡੀ ਕਿ ਤੁਸੀਂ ਇੰਨੀ ਟਿੱਪਣੀ ਕਰਨੀ ਹੈ? ਤੁਸੀਂ ਧਾਰਮਿਕ ਤੌਰ ਤੇ ਰਹਿਨੁਮਾਈ ਕਰ ਰਹੇ ਹੋ ਸਾਡੀ ਸਾਰਿਆਂ ਦੀ, ਧਾਰਮਿਕ ਤੌਰ ਤੇ ਤੁਸੀਂ ਆਗੂ ਹੋ। ਧਾਰਮਿਕ ਆਗੂਆਂ ਦਾ ਮਤਲਬ ਜਾਂ ਜ਼ਿੰਮੇਵਾਰੀ ਨੈਤਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਭੰਬਲ ਭੂਸਾ ਪੈਦਾ ਨਹੀਂ ਕਰਨਾ ਹੁੰਦਾ, ਧੁੰਦੂ ਘਾਰਿਆਂ ਨੂੰ ਦੂਰ ਕਰਨਾ ਹੁੰਦਾ, ਦੁਬਿਧਾ ਨੂੰ ਦੂਰ ਕਰਨਾ ਹੁੰਦਾ। ਪਰ ਅੱਜ ਆਪਾਂ ਜਦੋਂ ਇਹਨਾਂ ਚੀਜ਼ਾਂ ਨੂੰ, ਵਰਤਾਰਿਆਂ ਨੂੰ ਦੇਖਦੇ ਹਾਂ ਤਾਂ ਦੁਬਿਧਾ ਦੂਰ ਨਹੀਂ ਹੋ ਰਹੀ, ਦੁਬਿਧਾ ਸਗੋਂ ਹੋਰ ਵੱਧ ਰਹੀ ਹੈ। ਇੱਕ ਪਾਸੇ ਲੋਕਾਂ ਨੂੰ ਚਿੰਤਾ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਬਣੂ ਕੀ, ਦੂਜੇ ਪਾਸੇ ਚਿੰਤਾ ਇਹ ਹੈ ਕਿ ਇਹਨਾਂ ਲੋਕਾਂ ਦਾ ਜਿਹੜੇ ਜ਼ਿੰਮੇਵਾਰ ਨੇ ਇਸ ਟਾਈਮ, ਉਹਨਾਂ ਲੋਕਾਂ ਦਾ ਰੁਖ ਕੀ ਹੈ। ਤੀਜੀ ਚਿੰਤਾ ਲੋਕਾਂ ਦੇ ਵਿੱਚ ਇਹ ਹੈ ਕਿ ਜੇਕਰ ਅਕਾਲੀ ਦਲ ਦੇ ਵਿੱਚੋਂ ਬੰਦੇ ਜਿਨ੍ਹਾਂ ਦਾ ਕੰਮ ਹੀ ਇਹਨਾਂ ਦੀ ਸ਼ਾਨ ਨੂੰ ਬਹਾਲ ਰੱਖਣਾ ਸੀ, ਜੇਕਰ ਉਹ ਇਹਨਾਂ ਨੂੰ ਵੰਗਾਰ ਰਹੇ ਨੇ ਤਾਂ ਅੱਗੇ ਜਾ ਕੇ ਕੀ ਹੋਊਗਾ। ਸੋ ਹਮੇਸ਼ਾ ਆਪਾਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ, ਇਸ ਗੱਲ ਦੇ ਉੱਤੇ ਖੜੇ ਵੀ ਹਾਂ, ਇਸ ਗੱਲ ਦੇ ਉੱਤੇ ਚਿੰਤਾ ਵੀ ਪ੍ਰਗਟਾਉਣੇ ਆ ਕਿ ਇਸ ਟਾਈਮ ਪੰਜਾਬ ਦੇ ਵਿੱਚ ਇਕੱਲਾ ਰਾਜਨੀਤਿਕ ਜਾਂ ਸਿਆਸੀ ਖਿਲਾਅ ਨਹੀਂ ਪੈਦਾ ਹੋਇਆ, ਦੁਬਿਧਾ ਨਹੀਂ ਪੈਦਾ ਹੋਈ, ਬਹੁਤ ਹੋਰ ਮਾਮਲਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਖਿਲਾਅ, ਜਿਹੜੀਆਂ ਪੰਜਾਬ ਨੂੰ ਵੰਡਣ ਵਾਲੀਆਂ ਤਾਕਤਾਂ ਨੇ ਜਾਂ ਲੋਕਾਂ ਦੇ ਵਿੱਚ ਪਾੜ ਪਾਉਣ ਵਾਲੀਆਂ ਤਾਕਤਾਂ ਨੇ, ਉਹ ਹੋਰ ਜ਼ਿਆਦਾ ਤਾਕਤਵਰ ਤਰੀਕੇ ਦੇ ਨਾਲ ਜਾਂ ਹੋਰ ਜ਼ਿਆਦਾ ਪਹਿਲੂਆਂ ਤੋਂ ਪੱਖਾਂ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਬਣਾਈ ਹੋਈ ਹੈ ਉਹਨਾਂ ਨੇ। ਔਰ ਦੁਬਿਧਾ ਜਦੋਂ ਪੈਦਾ ਹੁੰਦੀ ਹੈ ਤੇ ਉਦੋਂ ਹੋਰ ਕਿਸੇ ਬੰਦੇ ਦਾ ਨੁਕਸਾਨ ਹੋਵੇ ਨਾ ਹੋਵੇ, ਸੱਤਾ ਦਾ ਕੀ ਨੁਕਸਾਨ ਹੋਣਾ, ਉਹ ਤਾਂ ਸਿੰਘਾਸਣ ਆ, ਉਹਨੂੰ ਤਾਂ ਉਹਦੇ ਤਾਂ ਬੈਠਣ ਵਾਲਾ ਮੋਹਰਾ ਬਦਲ ਜੂਗਾ 5 ਸਾਲਾਂ ਨੂੰ, ਹੋਰ ਸੱਤਾ ਨੇ ਤਾਂ ਸੱਤਾ ਹੀ ਰਹਿਣਾ ਨਾ। ਪਰ ਨੁਕਸਾਨ ਲੋਕਾਂ ਦਾ, ਲੋਕਾਂ ਦੀ ਆਸਥਾ ਦਾ ਨੁਕਸਾਨ ਹੈ, ਲੋਕਾਂ ਦੀ ਜਿਹੜੀ ਇੱਕ ਖਾਸ ਖਿੱਤੇ ਦੀ ਜਿਹੜੀ ਪਹਿਚਾਣ ਹੁੰਦੀ ਹੈ ਉਹਦਾ ਨੁਕਸਾਨ ਹੈ, ਉਹਦੀ ਬੋਲੀ ਦਾ ਨੁਕਸਾਨ ਹੈ, ਉਹਦੇ ਸਵੈ ਮਾਣ ਦਾ ਨੁਕਸਾਨ ਹੈ। ਜਿੱਥੋਂ ਸੇਧ ਲੈਂਦਾ, ਜੇਕਰ ਉੱਥੇ ਕਿਸੇ ਤਰ੍ਹਾਂ ਦੀ ਕੋਈ ਦੁਬਿਧਾ ਤਾਂ ਉਹ ਕਿਸ ਤਰੀਕੇ ਦਾ ਸਵੈਮਾਨ ਆਪਣੇ ਅੰਦਰ ਲੈ ਕੇ ਚੱਲੂਗਾ। ਆਪਾਂ ਜਦੋਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਜਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹ ਗੱਲ ਕਹਿੰਦੇ ਆ ਨਾ ਕਿ ਇਹ ਸਿਰਫ ਬੋਲੀ ਥੋੜੋ ਹੈ, ਸਾਡਾ ਸਵੈਮਾਨ ਆ। ਅਸੀਂ ਕਹਿੰਦੇ ਮਾਂ ਦੇ ਨਾਲ ਕਿ ਅਸੀਂ ਪੰਜਾਬੀ ਹਾਂ, ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ। ਤੇ ਜਦੋਂ ਅਸੀਂ ਸਵੈਮਾਨ ਹੀ ਸਾਡੇ ਕੋਲੇ ਨਾ ਰਹੂਗਾ ਤੇ ਕਿਸ ਤਰੀਕੇ ਦੇ ਨਾਲ ਅਸੀਂ ਕਿਵੇਂ ਵਿਚਰਾਂਗੇ ਦੁਨੀਆ ਦੇ ਵਿੱਚ। ਸੋ ਗੱਲਾਂ ਕੱਲੀਆਂ ਧਾਰਮਿਕ ਵਰਤਾਰਿਆਂ ਦੀਆਂ ਜਾਂ ਸਿਆਸੀ ਵਰਤਾਰਿਆਂ ਦੀਆਂ ਨਹੀਂ ਹੁੰਦੀਆਂ, ਸਿਆਸੀ ਵਰਤਾਰਿਆਂ ਦੇ ਵਿੱਚ ਲੋਕਾਂ ਦਾ ਸਵੈਮਾਨ ਲੁਕਿਆ ਹੁੰਦਾ। ਲੋਕ ਵੋਟ ਪਾਉਂਦੇ ਨੇ, ਲੋਕ ਕਹਿੰਦੇ ਨੇ ਕਿ
ਇੰਦਰਾ ਗਾਂਧੀ ਨੇ ਗਲਤ ਕਰਤਾ ਤਾਂ ਅਸੀਂ ਇਹਨਾਂ ਨੂੰ ਨਹੀਂ ਵੋਟ ਪਾਉਣੀ, ਅਸੀਂ ਇਹਨਾਂ ਨੂੰ ਨਹੀਂ ਚੁਣਨਾ। ਉਹ ਲੋਕਾਂ ਦਾ ਇੱਕ ਸਵੈਮਾਨ ਹੈ। ਬੇਸ਼ੱਕ ਉਸ ਤੋਂ ਬਾਅਦ ਸਰਕਾਰਾਂ ਵੀ ਬਣੀਆਂ ਨੇ ਕਾਂਗਰਸ ਦੀਆਂ, ਪਰ ਲੋਕਾਂ ਦਾ ਸਵੈਮਾਨ ਇੰਨਾ ਕਹਿ ਕਿ ਲੋਕਾਂ ਨੇ ਅੱਜ ਵੀ ਜੇਕਰ ਰਾਹੁਲ ਗਾਂਧੀ ਉੱਥੇ ਸੇਵਾ ਕਰਨ ਵੀ ਜਾਵੇ, ਸੇਵਾ ਕਰਨ ਕੋਈ ਵੀ ਆ ਸਕਦਾ, ਤਾਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਉਹ ਚੀਜ਼ਾਂ ਦਹਾਕਿਆਂ ਬਾਅਦ ਵੀ ਅਮਿਟ ਨੇ ਜਜ਼ਬਾਤੀ ਤੌਰ ਤੇ। ਉਹ ਕਹਿੰਦੇ ਕਿ ਠੀਕ ਹੈ, ਗੁਰੂ ਘਰ ਦੇ ਨਿਮਾਣੇ ਸੇਵਕ ਵਜੋਂ ਕੋਈ ਵੀ ਆ ਜਾਵੇ, ਪਰ ਇਹਦਾ ਰੁਤਬਾ ਉਹ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਕੀਤਾ। ਹਾਲਾਂਕਿ ਉਹਨੇ ਕੀਤਾ ਵੀ ਨਹੀਂਗਾ, ਪਰ ਕਿਉਂਕਿ ਉਹ ਜਿਹੜੀ ਸਵੈਮਾਨ ਨੂੰ ਚੋਟ ਲੱਗੀ, ਸੱਟ ਲੱਗੀ, ਜ਼ਬਰ ਹੋਇਆ ਲੋਕਾਂ ਤੇ। ਕਿਸੇ ਵਿਦਵਾਨ ਨੇ ਕਿਹਾ, ਫਿਲਾਸਫਰ ਨੇ, ਉਹ ਕਹਿੰਦੇ ਲੋਕ ਇਹ ਭੁੱਲ ਜਾਂਦੇ ਆ ਕਿ ਤੁਸੀਂ ਉਹਨਾਂ ਨੂੰ ਕੀ ਦਿੱਤਾ ਸੀ, ਲੋਕ ਇਹ ਵੀ ਭੁੱਲ ਜਾਂਦੇ ਕਿ ਤੁਸੀਂ ਉਹਨਾਂ ਤੋਂ ਕੀ ਖੋਇਆ ਸੀ, ਪਰ ਲੋਕ ਇਹ ਕਦੇ ਨਹੀਂ ਭੁੱਲਦੇ ਕਿ ਤੁਸੀਂ ਉਹਨਾਂ ਨੂੰ ਕੀ ਅਹਿਸਾਸ ਕਰਾਇਆ ਸੀ। ਅਹਿਸਾਸ ਜਦੋਂ 2015-16 ਦੇ ਵਿੱਚ ਆਪਾਂ ਇਹਨਾਂ ਸਾਰੇ ਵਰਤਾਰਿਆਂ ਦੇ ਵਿੱਚੋਂ ਪੰਜਾਬ ਲੰਘ ਰਿਹਾ ਸੀ, ਤਾਂ ਪੰਜਾਬ ਨੂੰ ਸਿਆਸੀ ਤੌਰ ਤੇ ਇੱਕ ਧੌਂਸ ਦਾ ਅਹਿਸਾਸ ਕਰਾਇਆ ਗਿਆ ਤੇ ਧਾਰਮਿਕ ਤੌਰ ਤੇ ਜਿਹੜੇ ਬੰਦੇ ਆਗੂ ਸੀ, ਉਹਨਾਂ ਦੀ ਚੁੱਪ ਨੇ ਪੰਜਾਬੀਆਂ ਨੂੰ ਹਤਾਸ਼ ਕੀਤਾ, ਨਿਰਾਸ਼ ਕੀਤਾ। ਅੱਜ ਪੰਜਾਬੀ ਤੇ ਅੱਜ ਸਿੱਖ ਇਹ ਸੋਚ ਰਿਹਾ ਕਿ ਮੈਂ ਜਥੇਦਾਰ ਹਰਪ੍ਰੀਤ ਸਿੰਘ ਦੇ ਲਈ ਲੜਾਂ, ਉਹਨਾਂ ਲਈ ਖੜਾ, ਜਾਂ ਮੈਂ ਵਿਰਸਾ ਸਿੰਘ ਵਲਟੋਆ ਦੇ ਲਈ ਲੜਾਂ, ਉਹਨਾਂ ਲਈ ਖੜਾ ਜਿਹੜਾ ਕਹਿੰਦਾ ਕਿ ਦਿੱਲੀ ਚਲਾ ਰਹੀ ਹੈ ਜਾਂ RSS ਦਾ ਦਖਲਅੰਦਾਜ਼ੀ ਹੈ ਜਾਂ BJP ਦੀ ਦਖਲਅੰਦਾਜ਼ੀ ਹੈ, ਮੈਂ ਕਿਹਦੇ ਨਾਲ ਖੜਾ? ਉਹਨੂੰ ਨਿਸਤਾਰਾ ਕਰਨਾ ਔਖਾ ਹੋ ਗਿਆ। ਤੇ ਭੰਬਲ ਭੁੱਸੇ ਕਿਉਂ ਪੈਦਾ ਹੋਏ ਨੇ? ਇਹਦੇ ਦੋ ਕਾਰਨ ਨੇ। ਇੱਕ ਤਾਂ ਅਸੀਂ ਸਮੇਂ ਸਿਰ ਵਰਤਾਰਿਆਂ ਨੂੰ ਵਿਚਾਰਿਆ ਨਹੀਂਗਾ, ਤੇ ਦੂਜਾ ਜਿਹੜੇ ਲੋਕ ਅਗਵਾਈ ਕਰਤਾ ਸੀ, ਸਿਆਸੀ ਲੋਕਾਂ ਨੇ ਤਾਂ ਆਪਣੀ ਸਿਆਸਤ ਦੇਖਣੀ ਸੀ, ਪਰ ਜਿਹੜੇ ਲੋਕ ਧਾਰਮਿਕ ਤੌਰ ਤੇ ਅਗਵਾਈ ਕਰਤਾ ਸੀ, ਉਹਨਾਂ ਲੋਕਾਂ ਨੇ ਆਪਣੇ ਫਰਜ਼, ਆਪਣੇ ਸਿਧਾਂਤ, ਆਪਣੇ ਵਿਚਾਰ, ਆਪਣੀ ਡਿਊਟੀ, ਉਹਨਾਂ ਨੂੰ ਪਛਾਣਦਿਆਂ ਸਮੇਂ ਸਿਰ ਕਈ ਫੈਸਲੇ ਲੈਣ ਤੋਂ ਖੁੰਝ ਗਏ। ਤੇ ਸਿਆਣੇ ਕਹਿੰਦੇ ਕਿ ਕੋਹ ਦਾ ਖੁੰਝਾ, ਪਲਾਂ ਦਾ ਖੁੰਝਾ ਕੋਹ ਤੇ ਜਾ ਪੈਂਦਾ। ਆਪਾਂ ਅਕਸਰ ਹੀ ਇੱਕ ਕਹਾਵਤ ਆਪਣੇ ਵੱਡ ਵਡੇਰਿਆਂ ਤੋਂ ਸੁਣਦੇ ਹਾਂ, ਪਲ ਦਾ ਖੁੰਝਾ ਕੋਹ ਤੇ ਜਾ ਪੈਂਦਾ ਤੇ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਇਹ ਗੱਲਾਂ ਸੁਣਦੇ ਆ ਨਾ ਆਪਾਂ, ਇਹ ਗੱਲਾਂ ਐਵੇਂ ਥੋੜ੍ਹਾ ਬਣੀਆਂ। ਜੇਕਰ ਉਹਨਾਂ ਦੇ ਰਿਜ਼ਲਟ ਸਿੱਟੇ ਲੋਕਾਂ ਨੇ ਭੁਗਤੇ ਨੇ, ਦੇਖੇ ਨੇ, ਤਾਂ ਫਿਰ ਇਸੇ ਚੀਜ਼ਾਂ ਦੇ ਵਿੱਚੋਂ ਇਹ ਗੱਲਾਂ ਨਿਕਲੀਆਂ। ਮੁੱਕਦੀ ਗੱਲ ਕਿ ਅੱਜ ਜੋ ਵਾਪਰ ਰਿਹਾ ਅਤੀ ਮੰਦਭਾਗਾ, ਇਹਨੇ ਨਿਰਾਸ਼ ਕੀਤਾ, ਲੋਕਾਂ ਨੂੰ ਹਤਾਸ਼ ਕੀਤਾ। ਪੰਥਕ ਧਿਰਾਂ ਦੇ ਵਿੱਚ, ਪੰਥਕ ਹਲਕਿਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਵਾਪਰਨੀਆਂ ਚਾਹੀਦੀਆਂ। ਤੇ ਅੱਜ ਫਿਰ ਇੱਕ ਵਾਰ ਪ੍ਰੀਖਿਆ ਦੀ ਘੜੀ ਹੈ ਸਾਡੇ ਸਿਰਮੌਰ ਆਗੂਆਂ ਦੇ ਲਈ, ਜਿਹੜੇ ਪੰਥਕ ਤੌਰ ਤੇ ਅਗਵਾਈ ਕਰਤਾ ਨੇ, ਕਿ ਉਹ ਸਿਧਾਂਤ ਦੇ ਮੁਤਾਬਕ ਚੱਲਦੇ ਨੇ, ਉਹਦੇ ਤੇ ਪਹਿਰੇਦਾਰੀ ਕਰਦੇ ਨੇ, ਜਾਂ ਜਿਵੇਂ ਉਹ ਅੱਜ ਤੋਂ 12 ਸਾਲ ਪਹਿਲਾਂ, 10 ਸਾਲ ਪਹਿਲਾਂ ਇੱਕ ਸਿਆਸੀ ਦਲ ਦੀ ਪੁਸ਼ਤਪਨਾਹੀ ਕਰਦੇ ਰਹੇ ਤੇ ਉਸ ਤੋਂ ਬਾਅਦ ਚੀਜ਼ਾਂ ਅੱਗੇ ਪੈਂਦੀਆਂ ਰਹੀਆਂ। ਪੋਸਟਪੋਨ ਕਰਨਾ ਕੋਈ ਹੱਲ ਨਹੀਂ ਹੈ ਕਿਸੇ ਵੀ ਮਾਮਲੇ ਨੂੰ। ਤੁਹਾਡੇ ਕੋਈ ਜ਼ਖਮ ਹੋ ਗਿਆ, ਤੁਸੀਂ ਉਹਦੇ ਤੇ ਪੱਟੀ ਬੰਨ੍ਹਦੇ ਹੋ ਨਾ, ਤੁਹਾਨੂੰ ਉਹਦਾ ਫਿਕਰ ਕਰਦੇ ਹੋ ਨਾ, ਮੈਂ ਕੀ ਖਾਵਾਂ, ਮੈਂ ਕਿਵੇਂ ਬੈਠਾਂ, ਮੈਂ ਕਿਵੇਂ ਸੌਵਾਂ। ਤੁਸੀਂ ਪੁੱਛਦੇ ਹੋ ਨਾ ਲੋਕਾਂ ਨੂੰ ਕਿ ਯਾਰ ਇਹ ਠੀਕ ਨਹੀਂ ਹੋ ਰਿਹਾ, ਔਰ ਚੱਤੋ ਪੈਰ ਤੁਹਾਨੂੰ ਸਾਂਸਾ ਲੱਗਿਆ ਰਹਿੰਦਾ ਕਿ ਕਿਵੇਂ ਠੀਕ ਕਰਾਂ। ਤੇ ਇਸ ਤਰ੍ਹਾਂ ਇਹ ਵਰਤਾਰੇ ਵੀ ਹੁੰਦੇ ਨੇ, ਇਹਨਾਂ ਨੂੰ ਹੱਲ ਕਰਨ ਦੀ ਲੋੜ ਹੈ। ਪੋਸਟਪੋਨ ਕਰਨ ਨਾਲ ਇਹਨਾਂ ਦਾ ਕੋਈ ਹੱਲ ਨਹੀਂ ਹੈ, ਇਹਨਾਂ ਨੂੰ ਅੱਗੇ ਪਾ ਦੇਣਾ ਕੋਈ ਹੱਲ ਨਹੀਂ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਕੋਈ ਵੀ ਬੰਦਾ ਬਹੁਤ ਸੂਝਵਾਨ ਨਹੀਂ ਹੋ ਸਕਦਾ। ਗੱਲਾਂ ਬਾਤਾਂ ਕਰਦਿਆਂ ਤੋਂ, ਵਿਚਰਦਿਆਂ ਤੋਂ, ਆਪਣੇ ਕਮੈਂਟ ਛੱਡਦਿਆਂ ਤੋਂ, ਆਪਣੀ ਟਿੱਪਣੀ ਕਰਦਿਆਂ ਤੋਂ ਤੁਹਾਨੂੰ ਕਈ ਵਾਰੀ ਤੁਹਾਡੇ ਸ਼ਬਦ ਇੱਧਰ ਉੱਧਰ ਹੋ ਜਾਂਦੇ ਨੇ, ਔਰ ਆਪਾਂ ਇੱਕ ਇਨਸਾਨ ਆ, ਇਹ ਗੁੰਜਾਇਸ਼ ਹਮੇਸ਼ਾ ਆਪਣੇ 'ਚ ਬਣੀ ਰਹਿੰਦੀ ਹੈ। ਤੇ ਗਲਤੀ ਮੰਨ ਲੈਣਾ ਕੋਈ, ਇਹ ਮੈਨੂੰ ਨਹੀਂ ਲੱਗਦਾ ਕਿ ਉਹ ਗਲਤ ਗੱਲ ਆ। ਹਮੇਸ਼ਾ ਆਪਾਂ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਉਹਨਾਂ ਤੇ ਆਪਣੀ ਟਿੱਪਣੀ ਜ਼ਰੂਰੀ ਹੈ, ਚੁੱਪ ਕਿਸੇ ਮਸਲੇ ਦਾ ਹੱਲ ਨਹੀਂ ਹੈ। ਪਰ ਜੇਕਰ ਕੋਈ ਸ਼ਬਦ ਤੁਹਾਨੂੰ ਲੱਗਿਆ ਹੋਵੇ, ਇੱਧਰ ਉੱਧਰ ਹੋਇਆ ਹੋਵੇ, ਤਾਂ ਉਹਦੇ ਲਈ ਖਿਮਾ ਦੀ ਜਾਚਕ ਹਾਂ। ਔਰ ਕਦੇ ਵੀ ਸਰਕਾਰਾਂ ਲਈ ਤਾਂ ਆਪਾਂ ਕਦੇ ਫੀਲ ਹੀ ਨਹੀਂ ਕੀਤਾ। ਜਦੋਂ ਸਿਆਸਤ ਬਾਰੇ ਗੱਲ ਕਰੀਦੀ ਆ, ਉਹ ਤਾਂ ਆਪਾਂ ਬੜੀ ਬੇਬਾਕੀ ਦੇ ਨਾਲ ਬੋਲਦੇ ਹਾਂ, ਪਰ ਜਦੋਂ ਧਾਰਮਿਕ ਮਸਲਿਆਂ ਤੇ ਆਪਾਂ ਵਿਚਾਰ ਕਰੀਦਾ ਤਾਂ ਬਹੁਤ ਸੰਜਮ ਦੇ ਨਾਲ, ਬਹੁਤ ਜਿਹੜੇ ਠੋਸ ਸ਼ਬਦ ਹੁੰਦੇ ਨੇ, ਬਹੁਤ ਸਟੀਕ ਸ਼ਬਦ, ਉਹ ਤੁਹਾਨੂੰ ਵਰਤਣੇ ਪੈਂਦੇ ਨੇ। ਬਹੁਤ ਬਹੁਤ ਧੰਨਵਾਦ। ਕੁਝ ਹੀ ਮਿੰਟਾਂ ਦੇ ਵਿੱਚ ਹਾਜ਼ਰ ਹੁੰਦੇ ਹਾਂ ਲੈ ਕੇ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ, ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ। ਫਿਰ ਉਸ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਵੱਲ ਵਧਾਂਗੇ, ਟਰੱਕਿੰਗ ਇੰਡਸਟਰੀ ਦੇ ਵਿੱਚ ਵਾਪਰ ਕੀ ਰਿਹਾ, ਤੇ ਇਹਦੇ ਨਾਲ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। 408-272-5200 ਸਟੂਡੀਓ ਦਾ ਨੰਬਰ ਹੈ। ਟਰੱਕਿੰਗ ਇੰਡਸਟਰੀ ਬਾਬਤ ਤੁਹਾਡੀ ਕੋਈ ਟਿੱਪਣੀ ਹੈ, ਤੁਸੀਂ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ, ਇਹਦੇ ਤੇ ਤੁਹਾਡਾ ਜੀ ਆਇਆਂ ਨੂੰ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।